ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਆਪ ਸਭ ਦਾ ਮੈਂ ਅੱਜ ਟੀਵੀ 84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅਸੀਂ ਕਸ਼ਮੀਰ ਦੇ ਹਾਲਾਤਾਂ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ। ਜਦੋਂ ਤੋਂ ਧਾਰਾ 370 ਹਟਾ ਕੇ ਕਸ਼ਮੀਰ ਨੂੰ ਜਿਹੜਾ ਐਡਮਿਨਿਸਟ੍ਰੇਟਿਵ ਰੂਲ ਦੇ ਤਹਿਤ ਆਪਣੇ ਅੰਡਰ ਭਾਰਤ ਸਰਕਾਰ ਨੇ ਕੀਤਾ, ਜਿਹੜੀਆਂ ਅਟਰੋਸਿਟੀਜ਼ ਦੀਆਂ ਖਬਰਾਂ, ਤਸ਼ੱਦਦ ਦੀਆਂ ਖਬਰਾਂ ਉੱਥੋਂ ਆ ਰਹੀਆਂ ਨੇ, ਗਵਰਨਮੈਂਟ ਭਾਰਤ ਸਰਕਾਰ, ਮੋਦੀ ਸਰਕਾਰ ਉਹਨਾਂ ਤੋਂ ਨਿਰੰਤਰ ਮੁੱਕਰਦੀ ਰਹੀ ਹੈ। ਉਹਦੇ ਤੋਂ ਇਹ ਗੱਲ ਉਹਨਾਂ ਦਾ ਸਟੈਂਡ ਹੈ, ਭਾਰਤ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਜਿਹੜਾ ਹੈ ਉੱਥੇ ਕੋਈ ਵਾਇਲੇਸ਼ਨ ਨਹੀਂ ਹੋ ਰਹੀ। ਜਿਹੜੀ ਸਥਿਤੀ ਕਸ਼ਮੀਰ ਦੇ ਵਿੱਚ ਇਸ ਵਕਤ ਬਣੀ ਹੋਈ ਹੈ ਉਹ ਪੂਰਨ ਤੌਰ 'ਤੇ ਨਾਰਮਲ ਹੈ। ਜਦਕਿ ਉੱਥੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਜਿਹੜੀਆਂ ਹਿਊਮਨ ਰਾਈਟਸ ਦੀਆਂ ਬਾਡੀਜ਼ ਨੇ, ਐਮਨੈਸਟੀ ਇੰਟਰਨੈਸ਼ਨਲ ਤੋਂ ਲੈ ਕੇ ਹਿਊਮਨ ਰਾਈਟਸ ਵਾਚ ਤੱਕ, ਉਹਨਾਂ ਦੀਆਂ ਜਿਹੜੀਆਂ ਰਿਪੋਰਟਸ ਨੇ ਅਤੇ BBC ਤੋਂ ਲੈ ਕੇ ਇੰਟਰਨੈਸ਼ਨਲ ਮੀਡੀਆ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹ ਕੁਝ ਹੋਰ ਬਿਆਨ ਕਰ ਰਹੀਆਂ ਨੇ। ਸੋ ਜਿੱਥੇ ਇਹ ਇੱਕ ਪਾਸੇ ਸਿਚੁਏਸ਼ਨ ਬਣੀ ਹੋਈ ਆ, ਉੱਥੇ ਜਿੱਥੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ, ਇੱਥੋਂ ਦੀਆਂ ਸਰਕਾਰਾਂ ਦਾ ਕੀ ਰੁਖ ਹੈ, ਖਾਸ ਤੌਰ 'ਤੇ ਨਾਰਥ ਅਮਰੀਕਾ ਦੇ ਵਿੱਚ ਜੇ ਗੱਲ ਕਰਨੀ ਹੋਵੇ, ਅਮਰੀਕਾ ਦਾ ਅਤੇ ਕੈਨੇਡਾ ਦਾ। ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ ਇੱਥੋਂ ਦੀਆਂ ਸਰਕਾਰਾਂ ਕੀ ਰੁਖ ਰੱਖ ਰਹੀਆਂ ਨੇ ਇਸ ਵਕਤ। ਵਿਸ਼ੇਸ਼ ਤੌਰ 'ਤੇ ਕੈਨੇਡਾ, ਜਿੱਥੇ ਕਿ ਜਸਟਿਨ ਟਰੂਡੋ ਦੀ ਜਿਹੜੀ ਹੁਣ ਸਰਕਾਰ ਹੈ ਉਹ ਦੁਬਾਰਾ ਸੈਕੰਡ ਟਰਮ ਦੇ ਲਈ ਜਿਹੜਾ ਆਪਣਾ ਕੰਮ ਹੈ ਉਹਨਾਂ ਨੇ ਹੁਣ ਸ਼ੁਰੂ ਕੀਤਾ। ਸੋ ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਰੀ, ਬ੍ਰਿਟਿਸ਼ ਕੋਲੰਬੀਆ ਤੋਂ ਗੁਰਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਜਿਹੜੇ ਕਿ ਇੰਡੀਪੈਂਡੈਂਟ ਜਰਨਲਿਸਟ ਨੇ ਬ੍ਰਿਟਿਸ਼ ਕੋਲੰਬੀਆ ਤੋਂ। ਸੋ ਉਹਨਾਂ ਦੇ ਨਾਲ ਅਸੀਂ ਅੱਜ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਗੁਰਪ੍ਰੀਤ ਸਿੰਘ ਜੀ, ਸ਼ੁਰੂਆਤ ਕਰੂੰਗਾ ਜਿਹੜੀ ਅੱਜ ਦੀ ਜਿਹੜੀਆਂ ਅਸੀਂ ਲੇਟੈਸਟ ਖਬਰਾਂ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੇ ਅੱਜ ਰਾਜ ਸਭਾ ਦੇ ਵਿੱਚ ਮੰਨਿਆ ਕਿ 5000 ਤੋਂ ਜ਼ਿਆਦਾ ਜਿਹੜੀਆਂ ਗ੍ਰਿਫਤਾਰੀਆਂ ਨੇ ਕਸ਼ਮੀਰ ਦੇ ਵਿੱਚ 5 ਅਗਸਤ ਤੋਂ ਬਾਅਦ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਪ੍ਰੀਵੈਂਟਿਵ ਮੈਜਰ ਦੇ ਤੌਰ 'ਤੇ, ਜਿਹੜਾ ਕਿ ਅਸੀਂ ਜਦੋਂ ਅਦਰਵਾਈਜ਼ ਖਬਰਾਂ ਦੇ ਹਵਾਲੇ ਨਾਲ ਦੇਖਦੇ ਹਾਂ ਅਤੇ ਉਹਨਾਂ ਦੇ ਉੱਤੇ ਕਿਹੜੇ ਐਕਟ ਜਿਹੜੇ ਨੇ ਉਹ ਲਾਏ ਗਏ ਨੇ ਅਤੇ ਕਿਵੇਂ ਉਹਨਾਂ ਕੋਲੋਂ ਲਿਖਵਾਇਆ ਵੀ ਗਿਆ ਬਾਅਦ ਦੇ ਵਿੱਚ, ਜਦੋਂ ਉਹਨਾਂ ਨੂੰ ਛੱਡਿਆ ਗਿਆ ਕਿ ਤੁਸੀਂ ਅੱਜ ਤੋਂ ਬਾਅਦ ਜਿਹੜਾ ਹੈ ਜੇ ਸਰਕਾਰ ਦੇ ਖਿਲਾਫ ਕਿਸੇ ਵੀ ਗਤੀਵਿਧੀ ਦੇ ਤਹਿਤ ਤੁਹਾਨੂੰ ਅਰੈਸਟ ਕੀਤਾ ਗਿਆ ਜਾਂ ਤੁਸੀਂ ਪਾਏ ਗਏ ਤਾਂ ਤੁਹਾਨੂੰ ਜਿਹੜਾ ਹੈ ਉਹ ਜੇਲ੍ਹ ਹੋ ਸਕਦੀ ਹੈ। ਮਤਲਬ ਜਿਹੜੇ ਐਫੀਡੇਵਿਟ ਨੇ ਉਹਨਾਂ ਕੋਲੋਂ ਲਏ ਗਏ ਨੇ। ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਡੇ ਸਾਹਮਣੇ ਆਈਆਂ ਨੇ। ਜਿਹੜੇ ਹਾਲਾਤ ਬਣੇ ਹੋਏ ਆ ਕਸ਼ਮੀਰ ਦੇ, ਕਿਵੇਂ ਦੇਖਦੇ ਉਹਨਾਂ ਨੂੰ? ਸਰਕਾਰ ਦਾ ਇਹ ਮੰਨਣਾ, ਆਪਣੇ ਤੌਰ 'ਤੇ ਮੰਨਣਾ ਕਿ 5000 ਤੋਂ ਜ਼ਿਆਦਾ ਗ੍ਰਿਫਤਾਰੀਆਂ ਕੀਤੀਆਂ ਨੇ, ਜਦ ਕਿ ਜਿਹੜੀਆਂ ਨਾਨ ਅਫੀਸ਼ੀਅਲ ਫਿਗਰਸ ਨੇ ਉਹ ਕਈ ਗੁਣਾ ਜ਼ਿਆਦਾ ਨਜ਼ਰ ਆ ਰਹੀਆਂ ਨੇ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਜਿਹੜਾ ਆਪਣੇ ਆਪ 'ਚ ਇੱਕ ਬਹੁਤ ਅਹਿਮ ਡਿਵੈਲਪਮੈਂਟ ਹੈ ਕਿ ਕੇਂਦਰ ਸਰਕਾਰ ਨੂੰ ਖੁਦ ਇਸ ਗੱਲ ਨੂੰ ਸਵੀਕਾਰ ਕਰਨਾ ਪਿਆ ਕਿ 5000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਨੇ। ਅਜੇ ਤੱਕ ਤਾਂ ਸਰਕਾਰ ਗ੍ਰਿਫਤਾਰੀ ਦੀ ਖਬਰਾਂ ਤੋਂ ਕੰਨੀ ਕਤਰਾ ਰਹੀ ਸੀ, ਮੰਨਣ ਤੋਂ ਕੰਨੀ ਕਤਰਾ ਰਹੀ ਸੀ, ਮੰਨਣ ਨੂੰ ਤਿਆਰ ਨਹੀਂ ਸੀ। ਤੁਹਾਨੂੰ ਯਾਦ ਹੋਵੇਗਾ ਕਿ ਅਮਿਤ ਸ਼ਾਹ ਨੇ ਪਿੱਛੇ ਜਿੱਦਾਂ ਸ਼ਰੇਆਮ ਇਹ ਵੀ ਝੂਠਾ ਬਿਆਨ ਦਿੱਤਾ ਸੀ ਕਿ ਫਾਰੂਕ ਅਬਦੁੱਲਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਉਹ ਆਪਣੀ ਮਰਜ਼ੀ ਨਾਲ ਹੀ ਘਰ ਬੈਠੇ ਨੇ। ਬਾਅਦ 'ਚ ਇਸ ਝੂਠ ਦਾ ਵੀ ਜਿਹੜਾ ਹੈ ਚੰਗੇ ਤਰੀਕੇ ਨਾਲ ਉਸਦੀ ਫੂਕ ਨਿਕਲ ਗਈ। ਹੁਣ ਸਰਕਾਰ ਨੇ ਜਦੋਂ ਆਪ ਹੀ ਮੰਨ ਲਿਆ ਕਿ 5000 ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ, ਸਰਕਾਰ ਹੁਣ ਤੱਕ ਜਿਹੜੇ ਦਾਅਵੇ ਕਰਦੇ ਆਈ ਹੈ ਉਸਦੀ ਇੱਕ ਵਾਰੀ ਫਿਰ ਫੂਕ ਨਿਕਲੀ ਹੈ। ਸਗੋਂ ਕੋਈ ਹੋਰ ਨਵੇਂ ਸਵਾਲ ਖੜੇ ਹੋ ਗਏ ਨੇ। ਹੁਣ ਸਵਾਲ ਇਹ ਖੜੇ ਹੋ ਗਏ ਨੇ ਕਿ ਕੀ 5000 ਦੀ ਗਿਣਤੀ ਮੁਕੰਮਲ ਹੈ ਜਾਂ ਗਿਣਤੀ ਇਸ ਤੋਂ ਕਿਤੇ ਵੱਧ ਹੈ। ਹੁਣ ਤੱਕ ਜਿੰਨੇ ਵੀ ਮਨੁੱਖੀ ਹੱਕਾਂ ਨਾਲ ਜੁੜੇ ਹੋਏ ਕਾਰਕੁਨ ਨੇ ਉਹ ਇਹੀ ਦਾਅਵਾ ਕਰਦੇ ਆਏ ਨੇ ਗਿਣਤੀ ਬਹੁਤ ਜ਼ਿਆਦਾ ਹੈ, ਪਰ 5000 ਦਾ ਅੰਕੜਾ ਕੋਈ ਛੋਟਾ ਮੋਟਾ ਅੰਕੜਾ ਨਹੀਂ ਹੈ। ਕੇਂਦਰ ਸਰਕਾਰ ਨੇ ਜਦੋਂ ਇਸ ਗੱਲ ਨੂੰ ਮੰਨ ਲਿਆ ਤਾਂ ਮੈਂ ਸਮਝਦਾ ਕਿ ਹਿਊਮਨ ਰਾਈਟਸ ਦੇ ਐਕਟਿਵਿਸਟ ਜਿਹੜੇ ਲੰਬੇ ਸਮੇਂ ਤੋਂ ਰੌਲਾ ਪਾਉਂਦੇ ਆ ਰਹੇ ਸੀ, ਉਹਨਾਂ ਦੀ ਗੱਲ ਤੇ ਸਰਕਾਰ ਨੇ ਖੁਦ ਮੋਹਰ ਲਾ ਦਿੱਤੀ ਹੈ। ਤੋ ਇੱਕ ਸਵਾਲ ਦੇ ਜਵਾਬ ਵਿੱਚ ਇਹ ਗੱਲ ਉਹਨਾਂ ਨੇ ਸਵੀਕਾਰ ਕੀਤੀ ਹੈ। ਹਕੀਕਤ ਇਸ ਸਮੇਂ ਹੈ ਕਿ ਜਿਹੜੇ ਜ਼ਮੀਨੀ ਹਕੀਕਤਾਂ ਜਿਹੜੀਆਂ ਨੇ ਕਸ਼ਮੀਰ ਦੀਆਂ ਬਹੁਤ ਜ਼ਿਆਦਾ ਚਿੰਤਾਜਨਕ ਨੇ, ਖਤਰਨਾਕ ਨੇ। ਜਿਵੇਂ ਤੁਸੀਂ ਆਪਣੇ ਇੰਟਰੋਡਕਸ਼ਨ ਦੇ ਵਿੱਚ ਅੰਤਰਰਾਸ਼ਟਰੀ ਹਿਊਮਨ ਰਾਈਟਸ ਬਾਡੀਜ਼ ਦਾ ਹਵਾਲਾ ਦੇ ਕੇ ਕਾਫੀ ਕੁਝ ਦੱਸਿਆ, ਇੱਥੋਂ ਤੱਕ ਕਿ ਭਾਰਤ ਦੇ ਵਿੱਚ ਵੀ ਕਈ ਲੋਕ ਨੇ ਜਿਨ੍ਹਾਂ ਨੇ ਮਾਮਲਾ ਖੁਦ ਪ੍ਰਕਾਸ਼ 'ਚ ਲਿਆਂਦਾ। ਕੁਝ ਇੰਡੀਪੈਂਡੈਂਟ ਮੀਡੀਆ ਅਦਾਰਿਆਂ ਨੇ, ਇੱਥੋਂ ਤੱਕ ਕਿ ਯਸ਼ਵੰਤ ਸਿਨਹਾ ਜਿਹੜੇ ਪਹਿਲਾਂ ਕੇਂਦਰ 'ਚ ਮੰਤਰੀ ਵੀ ਰਹੇ ਨੇ, ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਰਹੇ ਨੇ, ਹੁਣ ਉਹ ਭਾਰਤੀ ਜਨਤਾ ਪਾਰਟੀ ਤੋਂ ਆਕੀ ਹੋ ਚੁੱਕੇ ਨੇ, ਉਹ ਵੀ ਆਪਣਾ ਡੈਲੀਗੇਸ਼ਨ ਲੈ ਕੇ ਕਸ਼ਮੀਰ ਗਏ ਹੋਏ। ਉੱਥੇ ਉਹਨਾਂ ਨੇ ਬਕਾਇਦਾ ਕੁਝ ਮੀਡੀਆ ਵਾਲਿਆਂ ਨੂੰ ਇੰਟਰਵਿਊ ਦੇ ਕੇ ਗੱਲ ਕਹੀ ਕਿ ਜ਼ਮੀਨੀ ਹਕੀਕਤਾਂ ਸਰਕਾਰ ਦੀ ਬਿਆਨਬਾਜ਼ੀ ਤੋਂ ਬਿਲਕੁਲ ਉਲਟ ਨੇ। ਉਹਨਾਂ ਦਾ ਕਹਿਣਾ ਸਰਕਾਰ ਸ਼ਰੇਆਮ ਝੂਠ ਬੋਲ ਰਹੀ ਹੈ। ਸਰਕਾਰ ਨੇ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਚੋਣਾਂ ਜਿੱਤਣ ਦੇ ਖਾਤਰ ਸਾਰਾ ਜਿਹੜਾ ਹੈ ਖੇਡ ਰਚੀ ਸੀ ਆ ਵਾਲੀ, ਔਰ ਉਸਦੇ ਚਲਦਿਆਂ ਉਹਨਾਂ ਨੇ ਕਸ਼ਮੀਰ ਦੇ ਲੋਕਾਂ ਨਾਲ ਬਿਨਾਂ ਕੋਈ ਸਲਾਹ ਮਸ਼ਵਰਾ ਕੀਤਿਆਂ ਗੈਰ ਜਮਹੂਰੀ ਢੰਗ ਨਾਲ
ਨਾ ਸਿਰਫ ਜਿਹੜਾ ਵਿਸ਼ੇਸ਼ ਘਰ ਖੋਲਿਆ ਗਿਆ, ਸੂਬੇ ਨੂੰ ਹਿੱਸਾ ਵੰਡ ਵੀ ਦਿੱਤਾ ਗਿਆ ਔਰ ਪੂਰੇ ਕਸ਼ਮੀਰ ਨੂੰ ਖੁੱਲੀ ਜੇਲ੍ਹ ਬਣਾ ਦਿੱਤਾ ਗਿਆ। ਸੋ ਜਦੋਂ ਇਹ ਸਰਕਾਰ ਦਾਅਵੇ ਕਰਦੀ ਕਿ ਆਮ ਵਰਗੇ ਹਾਲਾਤ ਨੇ, ਇਹ ਗੱਲ ਇਸ ਕਰਕੇ ਝੂਠੀ ਹੈ। ਉਹਨਾਂ ਦੇ ਕਹਿਣ ਮੁਤਾਬਕ ਕਿ ਦੁਕਾਨਾਂ ਉੱਥੇ ਬੰਦ ਨੇ, ਸਕੂਲ ਅਜੇ ਵੀ ਬੰਦ ਨੇ, ਇੰਟਰਨੈਟ ਕੰਮ ਨਹੀਂ ਕਰ ਰਿਹਾ, ਲੋਕਾਂ ਦੀ ਆਵਾਜਾਈ ਠੱਪ ਹੈ ਔਰ ਲੋਕ ਆਪ ਮੁਹਾਰੇ ਦੁਕਾਨਾਂ ਕੁਝ ਘੰਟਿਆਂ ਲਈ ਖੋਲ ਕੇ ਬੰਦ ਕਰਕੇ ਇੱਕ ਤਰੀਕੇ ਨਾਲ ਸਰਕਾਰ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਆਪਣਾ ਰੋਸਾ ਜ਼ਾਹਰ ਕਰ ਰਹੇ ਨੇ। तो किसी भी ਨਾਲ ਆਮ ਵਰਗੇ ਹਾਲਾਤ ਨਹੀਂ, ਰੈਜ਼ਿਸਟੈਂਸ ਉੱਥੇ ਸ਼ੁਰੂ ਹੋ ਚੁੱਕੀ ਹੈ। ਸਿਰਫ ਰੈਜ਼ਿਸਟੈਂਸ ਦਾ ਜਿਹੜਾ ਰੂਪ ਹੈ ਬੜਾ ਸ਼ਾਂਤਮਈ ਹੈ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਸ਼ਮੀਰੀਆਂ ਨੂੰ ਇਸ ਗੱਲ ਦੀ ਦਾਦ ਦਿੰਦਾ ਕਿ ਸਰਕਾਰ ਦੀ ਉਕਸਾਹਟ ਦੇ ਬਾਵਜੂਦ ਉਹਨਾਂ ਨੇ ਭੜਕਾਹਟ ਜਾ ਕੇ ਕੁਝ ਨਹੀਂ ਕੀਤਾ, ਕਾਨੂੰਨ ਆਪਣੇ ਹੱਥ 'ਚ ਨਹੀਂ ਲਿਆ। ਇੱਕ ਸਰਕਾਰ ਦੇ ਮੂੰਹ ਤੇ ਚਪੇੜਾ ਇਸ ਗੱਲ ਦੀ, ਬਹੁਤ ਬਿਲਕੁਲ ਸੁਚੱਜੇ ਢੰਗ ਨਾਲ ਉਹਨਾਂ ਨੇ ਸ਼ਾਂਤਮਈ ਢੰਗ ਨਾਲ ਸਰਕਾਰ ਦਾ ਵਿਰੋਧ ਕਰਨ ਲਈ ਦੁਕਾਨਾਂ ਬੰਦ ਕਰਨ ਦਾ ਸਿਲਸਿਲਾ ਜਿਹੜਾ ਹੈ ਅਪਣਾਇਆ ਹੋਇਆ। ਸੋ ਇਹ ਆਪਣੇ ਆਪੇ ਸਰਕਾਰ ਦੇ ਜਿੰਨੇ ਵੀ ਦਾਅਵੇ ਹੁਣ ਤੱਕ ਕੀਤੇ ਗਏ ਸਭ ਸਾਰੇ ਝੂਠੇ ਸਾਬਤ ਹੋਏ ਨੇ। ਅਮਿਤ ਸ਼ਾਹ ਜਦੋਂ ਕਿਹਾ ਕਿ ਫਾਰੂਕ ਅਬਦੁੱਲਾ ਆਪਣੀ ਮਰਜ਼ੀ ਨਾਲ ਘਰ 'ਚ ਬੈਠੇ ਨੇ, ਕੁਝ ਲੋਕਾਂ ਨੇ ਫਾਰੂਕ ਅਬਦੁੱਲਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਅਦਾਲਤ ਤੋਂ ਜਾ ਕੇ ਆਰਡਰ ਲਿਆਉਣੇ ਪਏ। ਉਸ ਤੋਂ ਬਾਅਦ ਇੱਥੇ ਹੀ ਨਹੀਂ, ਜਿਹੜੇ ਬਾਅਦ ਸਰਕਾਰ ਨੇ ਆਪਣੀ ਗੱਲ ਨੂੰ ਢੱਕਣ ਵਾਸਤੇ ਨਵੇਂ ਆਰਡਰ ਜਾਰੀ ਕਰਵਾਏ ਅਦਾਲਤਾਂ ਤੋਂ ਕਿ ਤੁਸੀਂ ਆਪਣੇ ਘਰਾਂ ਵਿੱਚ ਨਜ਼ਰਬੰਦ ਰਹੋਗੇ, ਉਹ ਜਦੋਂ ਆਰਡਰ ਕੁਝ ਸਾਬਕਾ ਜੱਜਾਂ ਨੇ ਵੇਖੇ ਨੇ ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਆਰਡਰ ਹੀ ਬੜੇ ਗੈਰ ਕਾਨੂੰਨੀ ਨੇ, ਕਿਉਂਕਿ ਆਰਡਰ ਦੇ ਵਿੱਚ ਕਿਸੇ ਧਾਰਾ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਕਿਸ ਧਾਰਾ ਤੇ ਤੁਹਾਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਜੀ, ਜਾਂ ਉਹਨਾਂ ਨੂੰ ਕੋਈ ਮਤਲਬ ਇਸ ਕਿਸਮ ਦੀ ਗੱਲਬਾਤ ਜਿਹੜੀ ਵੀ ਕਾਰਵਾਈ ਹੋਈ ਹੈ ਉਹ ਕਾਨੂੰਨੀ ਤੌਰ ਤੇ ਨਹੀਂ ਹੋਈ, ਗੈਰ ਕਾਨੂੰਨੀ ਢੰਗ ਨਾਲ, ਗੈਰ ਸੰਵਿਧਾਨਿਕ ਢੰਗ ਨਾਲ ਕੀਤੀ ਗਈ ਹੈ। ਸੋ ਇਹ ਕੁਝ ਹਕੀਕਤਾਂ ਨੇ ਉੱਥੋਂ ਦੀਆਂ। ਜੀ, ਕੀ ਲੱਗਦਾ ਇਹਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਜੋ ਉਹਨਾਂ ਦਾ ਏਜੰਡਾ ਹੈ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ, ਉਹ ਆਰਐਸਐਸ ਦੇ ਵਿੱਚੋਂ ਨਿਕਲਦਾ ਹੈ ਜਾਂ ਕਿਸੇ ਉਹਦਾ ਕੋਈ ਹੋਰ ਮੋਟਿਵ ਹੈ, ਵੋਟ ਪੋਲਿਟਿਕਸ ਹੈ, ਪੋਲਰਾਈਜੇਸ਼ਨ ਹੈ? ਸਰਕਾਰ ਜਿਹੜਾ ਏਜੰਡਾ ਆਪਣਾ ਲਾਗੂ ਕਰ ਰਹੀ ਹੈ ਕਿਸ ਹੱਦ ਤੱਕ ਉਹ ਸਫਲ ਹੁੰਦੀ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਕਸ਼ਮੀਰ ਦੇ ਵਿੱਚ ਇੱਦਾਂ ਦੇ ਹਾਲਾਤ ਬਣੇ ਹੋਏ ਆ, ਹਿਊਮਨ ਰਾਈਟਸ ਵਾਇਓਲੇਸ਼ਨ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ, ਉੱਥੇ ਦੂਜੇ ਪਾਸੇ ਜਿਹੜੇ ਹਿਊਮਨ ਰਾਈਟਸ ਵਾਇਓਲੇਟਰਸ ਨੇ, ਸਾਧਵੀ ਪ੍ਰਗਿਆ ਵਰਗੇ, ਉਹਨਾਂ ਨੂੰ ਡਿਫੈਂਸ ਮਿਨਿਸਟਰੀ ਦੇ ਵਿੱਚ ਜਿਹੜੀ ਕੰਸਲਟੈਂਟ ਕਮੇਟੀ ਹੈ ਉਹਦੇ ਵਿੱਚ ਨੋਮੀਨੇਟ ਕੀਤਾ ਜਾਂਦਾ ਹੈ। ਇਹ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਇਸ ਵਕਤ ਬਣਦਾ ਨਜ਼ਰ ਆ ਰਿਹਾ ਹੈ? ਦੇਖੋ, ਦੋ ਤਿੰਨ ਗੱਲਾਂ ਇਕੱਠੀਆਂ ਹੋ ਰਹੀਆਂ। ਇੱਕ ਤਾਂ ਜਿਹੜਾ ਉਹਨਾਂ ਨੇ ਜੋ ਕਸ਼ਮੀਰ 'ਚ ਕੀਤਾ, ਇਹ ਆਪਣੇ ਆਪ 'ਚ ਹੈਰਾਨ ਕਰਨ ਵਾਲੀ ਗੱਲ ਨਹੀਂ ਸੀ। ਇਹ ਉਹਨਾਂ ਨੇ ਕਰਨਾ ਸੀ, ਅੱਜ ਨਾ ਕਰਦੇ ਕੱਲ ਕਰ ਦਿੰਦੇ, ਕੁਝ ਸਾਲਾਂ ਬਾਅਦ ਕਰ ਦਿੰਦੇ, ਕਿਉਂਕਿ ਇਹਨਾਂ ਦਾ ਨਾਰਾ ਸੀ ਕਿ ਜਦੋਂ ਬੀਜੇਪੀ ਨੇ ਸੱਤਾ ਵਿੱਚ ਆਉਣਾ ਸੀ ਤਾਂ ਨਾਰਾ ਸੀ ਇਹਨਾਂ ਦਾ कि 370 तोड़ेंगे, कश्मीर भारत से जोड़ेंगे। सो एक तौखला जरूर सीगा लोगों ने मना च किसी न किसी समय ते जाके कश्मीर ने हथ पाउणगे जी। इन्हां दे तीन कोर प्रोग्राम सीगे, किहड़े-किहड़े सी? तां सी कश्मीर दी धारा 370 तोड़ना, एक राम मंदिर बनाउणा, एक नाल दी नाल जिहड़ा यूनीफॉर्म सिविल कोड लागू करना। यूनीफॉर्म सिविल कोड एक रूप च तां लागू करन दी कोशिश हो चुकी है शुरू, जदों 3 तलाक दे मामले नूं लैके इन्हां ने कानून लागू कीता। सो उस ਵੱਲ ਨੂੰ ਕਦਮ ਜਿਹੜਾ ਹੈ ਅੱਗੇ ਵੱਧ ਰਿਹਾ ਕਿ ਯੂਨੀਫਾਰਮ ਸਿਵਲ ਕੋਡ ਲਿਆ ਜਾਵੇ, ਸਾਰੇ ਦੇਸ਼ ਵਾਸੀਆਂ ਦੇ ਇੱਕੋ ਜਿਹਾ ਕਾਨੂੰਨ ਲਾਗੂ ਕੀਤਾ ਜਾਵੇ, ਜਿਸ ਦੇ ਤਹਿਤ ਉਹ ਇੱਕੋ ਤਰੀਕੇ ਦਾ ਦੇਸ਼ ਬਣਾਉਣਾ ਚਾਹੁੰਦੇ ਨੇ ਜਿਹੜਾ ਇੱਕੋ ਰੰਗ 'ਚ ਰੰਗਿਆ ਜਾਵੇ, ਯਾਨੀ ਕਿ ਹਿੰਦੂ ਰਾਸ਼ਟਰ। ਦੂਜਾ ਉਹਨਾਂ ਦਾ ਜਿਹੜਾ ਏਜੰਡਾ ਸੀਗਾ ਰਾਮ ਮੰਦਿਰ ਦਾ, ਉਹ ਤੁਸੀਂ ਵੇਖ ਲਿਆ ਕਿ ਸੁਪਰੀਮ ਕੋਰਟ ਰਾਹੀਂ ਜਿਹੜਾ ਫੈਸਲਾ ਆਇਆ, ਔਰ ਸੁਪਰੀਮ ਕੋਰਟ ਵਿੱਚ ਜਿਹੜਾ ਫੈਸਲਾ ਹੈ ਉਹ ਬਹੁਤ ਗਿਣਤੀਵਾਦ ਤੋਂ ਪ੍ਰੇਰਿਤ ਫੈਸਲਾ ਸਰਕਾਰ ਦੇ ਹੱਕ 'ਚ ਗਿਆ। ਜਿਨ੍ਹਾਂ ਲੋਕਾਂ ਨੇ ਮਸਜਿਦ ਢਾਈ ਉਹਨਾਂ ਨੂੰ ਹੀ ਜ਼ਮੀਨ ਸੌਂਪ ਦਿੱਤੀ ਗਈ ਔਰ ਬੜੀ ਬੇਸ਼ਰਮੀ ਨਾਲ ਮੁਸਲਮਾਨਾਂ ਨੂੰ ਕਿਹਾ ਤੁਸੀਂ ਮਸਜਿਦ ਕਿਸੇ ਹੋਰ ਜਾ ਕੇ ਬਣਾ ਲਓ। ਮੁਸਲਮਾਨਾਂ ਨੂੰ ਇਨਸਾਫ ਨਹੀਂ ਇਸ ਕੇਸ 'ਚ ਹੋਇਆ, ਸਭ ਨੂੰ ਨਜ਼ਰ ਆ ਰਿਹਾ। ਔਰ ਕਸ਼ਮੀਰ ਵਿੱਚ ਧਾਰਾ 370 ਤੋੜਨਾ ਵੀ ਉਸੇ ਆਰਐਸਐਸ ਦੇ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਸੋ ਉਸ ਨਾਤੇ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਆਰਐਸਐਸ ਦੀ ਸੋਚ ਦਾ ਇਸ ਵਿੱਚ ਹਲਕਾਰਾ ਨਹੀਂ ਹੈ। ਪਰ ਇਹ ਵੀ ਗੱਲ ਫੈਕਟ ਹੈ ਕਿ ਇਹ ਉਹਨਾਂ ਦਿਨਾਂ 'ਚ ਹੋਇਆ ਜਦੋਂ ਮਹਾਰਾਸ਼ਟਰ ਤੇ ਹਰਿਆਣਾ 'ਚ ਚੋਣਾਂ ਹੋ ਰਹੀਆਂ ਸੀਗੀਆਂ। ਮੈਂ ਥੋੜਾ ਧਿਆਨ ਦੇਣਾ ਚਾਹੁੰਦਾ ਕਿ ਹਰਿਆਣਾ ਵਿੱਚ ਕਾਂਗਰਸ ਦੇ ਆਗੂ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਵੀ ਆਪਣੀ ਪਾਰਟੀ ਲਾਈਨ ਤੋਂ ਉਲਟ ਜਾ ਕੇ ਕਿਹਾ ਕਸ਼ਮੀਰ 'ਚ ਜੋ ਫੈਸਲਾ ਮੋਦੀ ਸਰਕਾਰ ਨੇ ਲਿਆ ਬਿਲਕੁਲ ਸਹੀ ਫੈਸਲਾ ਲਿਆ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਮੈਂ ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਕਿਵੇਂ ਬਟੋਰ ਸਕਦਾ, ਔਰ ਕੁਝ ਹੱਦ ਤੱਕ ਉਹਨਾਂ ਨੂੰ ਕਾਮਯਾਬੀ ਮਿਲੀ ਵੀ ਇਸ ਗੱਲ 'ਚ। ਸੋ ਮੇਰਾ ਕਹਿਣ ਦਾ ਮਤਲਬ ਕਿ ਇਹ ਸਾਰੀਆਂ ਗੱਲਾਂ ਆਪਣੀ ਆਪਣੀ ਥਾਂ ਤੇ ਸੱਚ ਨੇ। ਜਿਹੜੀ ਇੱਕ ਨਿਵੇਕਲੀ ਗੱਲ ਹੋਈ ਹੈ ਜਿਸ ਵੱਲ ਤੁਹਾਡਾ ਮੈਂ ਧਿਆਨ ਦੇਣਾ ਚਾਹੂੰਗਾ, ਉਹ ਇਹ ਹੋਈ ਹੈ ਕਿ ਸੰਜੇ ਕਾਕ ਇੱਕ ਫਿਲਮ ਨਿਰਮਾਤਾ ਨੇ ਜਿਹੜੇ ਕਸ਼ਮੀਰੀ ਨੇ, ਔਰ ਉਹਨਾਂ ਨੇ ਕਸ਼ਮੀਰ ਦੇ ਜਿਹੜਾ ਹੁਣ ਤੱਕ ਘੋਲ ਚੱਲਦਾ ਰਿਹਾ ਉਸ ਦੇ ਉੱਤੇ ਇੱਕ ਦਸਤਾਵੇਜ਼ੀ ਫਿਲਮ ਜਸ਼ਨ ਆਜ਼ਾਦੀ ਬਣਾਈ ਹੈ। ਕਸ਼ਮੀਰੀਆਂ ਦੇ ਹੱਕ 'ਚ ਡਟ ਕੇ ਬੋਲਦੇ ਨੇ, ਹਾਲਾਂਕਿ ਖੁਦ ਕਸ਼ਮੀਰੀ ਪੰਡਤ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਇਸ ਵਾਰ ਨਿਵੇਕਲੀ ਗੱਲ ਇਹ ਹੋਈ, ਵੈਸੇ ਤਾਂ ਜ਼ਬਰ ਕਸ਼ਮੀਰੀਆਂ ਤੇ ਬੜੇ ਚਿਰਾਂ ਤੋਂ ਹੁੰਦਾ ਆ ਰਿਹਾ, ਪਿਛਲੀਆਂ ਸਰਕਾਰਾਂ ਵੱਲੋਂ ਵੀ ਜ਼ਬਰ ਬਹੁਤ ਹੋਇਆ। ਐਤਕੀ ਜਿਹੜੀ ਨਵੀਂ ਗੱਲ ਇਹ ਹੋਈ ਹੈ ਕਿ ਜਿਹੜੇ ਲੋਕ ਕਸ਼ਮੀਰੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਸਰਕਾਰ ਪੱਖੀ ਸਨ, ਸਰਕਾਰ ਦੀਆਂ ਕਠਪੁਤਲੀਆਂ ਸਨ, ਮੋਡਰੇਟ ਸਨ, ਚਾਹੇ ਫਾਰੂਕ ਅਬਦੁੱਲਾ ਹੋਵੇ, ਚਾਹੇ ਮਹਿਬੂਬਾ ਮੁਫਤੀ ਹੋਵੇ, ਉਹਨਾਂ ਨੂੰ ਵੀ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਯਾਨੀ ਕਿ ਜਿਹੜੀ ਮੋਡਰੇਟ ਲੀਡਰਸ਼ਿਪ ਸੀਗੀ ਕਸ਼ਮੀਰ ਦੀ, ਉਹਨੂੰ ਵੀ ਉਸ ਸੋ ਕਾਲਡ ਵੱਖਵਾਦੀ ਖੇਮੇ ਵੱਲ ਧੱਕ ਦਿੱਤਾ ਗਿਆ। ਸੋ ਇਹ ਜਿਹੜੀ ਪਾਲਾਬੰਦੀ ਨਵੇਂ ਕਿਸਮ ਦੀ ਹੋਈ ਹੈ, ਇਹ ਸਾਡਾ ਸਾਰਿਆਂ ਦਾ ਧਿਆਨ ਮੰਗਦੀ ਹੈ। ਔਰ ਜਿਹੜੀ ਗੱਲ ਤੁਸੀਂ ਸੰਜੀਵ ਪ੍ਰਗਿਆ ਬਾਰੇ ਕਹੀ ਹੈ, ਇਸੇ ਤੋਂ ਹੁਣ ਕੋਈ ਦੋ ਰਾਵਾਂ ਰਹਿ ਨਹੀਂ ਗਈਆਂ
ਕਿ ਉੱਥੇ ਦੋ ਕਿਸਮ ਦੇ ਕਾਨੂੰਨ ਨੇ, ਬਹੁ ਗਿਣਤੀ ਲਈ ਹੋਰ ਨੇ, ਘੱਟ ਗਿਣਤੀ ਲਈ ਹੋਰ ਨੇ। ਇਹ ਜਦੋਂ ਦੁਨੀਆ ਭਰ 'ਚ ਇਹ ਪ੍ਰਚਾਰਦੇ ਨੇ ਕਿ ਅਸੀਂ ਦਹਿਸ਼ਤਵਾਦ ਦੇ ਖਿਲਾਫ ਖਲੋਤੇ ਹਾਂ। ਸਬਬ ਨਾਲ ਕੱਲ 26/11 ਦੀ ਵਰ੍ਹੇਗੰਢ ਸੀ, ਦੁਨੀਆ ਭਰ 'ਚ ਇਹਨਾਂ ਨੇ ਫਿਰ ਦੁਬਾਰਾ ਇਸ ਆਪਣਾ ਰੈਟਰਿਕ ਆਪਣਾ ਚੱਕ ਲਿਆ ਕਿ ਅਸੀਂ ਦਹਿਸ਼ਤਵਾਦ ਦੇ ਖਿਲਾਫ ਖਲੋਤੇ ਹਾਂ। ਦਹਿਸ਼ਤਵਾਦ ਦੇ ਖਿਲਾਫ ਬੜੇ ਗਰਮ ਬਿਆਨ ਵੀ ਦੇ ਰਹੇ ਨੇ, ਪਰ ਮੈਨੂੰ ਲੱਗਦਾ ਕਿ ਭਾਰਤ ਸਰਕਾਰ ਅੱਜ ਦਹਿਸ਼ਤਵਾਦ ਦੇ ਕੁਝ ਵੀ ਕਹਿਣ ਦਾ ਕੋਈ ਵੀ ਅਖਲਾਕੀ ਹੱਕ ਗਵਾ ਚੁੱਕੀ ਹੈ। ਸਦਵੀਂ ਪ੍ਰਗਿਆ ਤੋਂ ਮੋਦੀ ਸਾਹਿਬ ਖੁਦ ਚੋਣ ਮੈਦਾਨ 'ਚ ਨਤਾਰਦੇ ਨੇ, ਉਸ ਨੂੰ ਬੜੀ ਚਲਾਕੀ ਨਾਲ ਜ਼ਮਾਨਤ ਦਵਾ ਕੇ ਕੱਢਿਆ ਜਾਂਦਾ ਹੈ। ਉਹ ਪਾਰਲੀਮੈਂਟ 'ਚ ਬਹਿ ਕੇ ਵੀ ਉਹੀ ਗੱਲਾਂ ਕਹਿ ਰਹੀ ਹੈ, ਨਥੂਰਾਮ ਗੋਡਸੇ ਨੂੰ ਹੀਰੋ ਕਹਿ ਰਹੀ ਹੈ, ਔਰ ਉਹ ਮਾਲੇਗਾਓਂ ਦੇ ਧਮਾਕਿਆਂ ਵਿੱਚ ਸ਼ਾਮਲ ਰਹੀ ਹੈ। ਉਹਨੂੰ ਡਿਫੈਂਸ ਪੈਨਲ ਵਿੱਚ ਸ਼ਾਮਲ ਕਰਨ ਤੋਂ ਬਾਅਦ ਮੇਰਾ ਖਿਆਲ ਹੁਣ ਭਾਰਤ ਕੋਲ ਕੋਈ ਮੋਰਲ ਅਖਤਿਆਰ ਨਹੀਂ ਰਹਿ ਗਿਆ ਦਹਿਸ਼ਤਵਾਦ ਦੇ ਉੱਤੇ ਗੱਲ ਕਰਨ ਦਾ। ਕਸ਼ਮੀਰ ਦੇ ਵੱਖਵਾਦ ਦੀ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਨਾਂ ਤੇ ਜੋ ਇਹ ਕੀਤਾ ਉਹਨਾਂ ਦੀ ਗੱਲ ਸਵੈ ਵਿਰੋਧੀ ਹੈ, ਔਰ ਉਸ ਤੋਂ ਇਲਾਵਾ ਉਸ ਵਿੱਚ ਬਹੁਤ ਸਾਰੇ ਵਿਰੋਧਾਭਾਸ ਨੇ। ਸਭ ਤੋਂ ਵੱਡਾ ਵਿਰੋਧਾਭਾਸ ਇਹ ਕਿ ਤੁਸੀਂ ਖੁਦ ਇੱਕ ਦਹਿਸ਼ਤਗਰਦ ਔਰਤ ਨੂੰ MP ਬਣਾਇਆ ਹੋਵੇ, ਉਸ ਦੀ ਪੁਸ਼ਤਨਾਹੀ ਕੀਤੀ ਹੋਵੇ, ਅਸੀਮ ਅਨੰਦ ਵਰਗਿਆਂ ਨੂੰ ਬੜੇ ਸਾਜ਼ਿਸ਼ੀ ਢੰਗ ਨਾਲ ਕੇਸਾਂ ਚੋਂ ਬਾਹਰ ਕੱਢ ਦਿੱਤਾ ਗਿਆ ਹੋਵੇ। ਸੋ ਮੈਂ ਸਮਝਦਾ ਕਿ ਇਸ ਸਰਕਾਰ ਕੋਲ ਕੋਈ ਮੋਰਲ ਰਾਈਟ ਨਹੀਂ ਰਹਿ ਗਿਆ ਕਿ ਕਿਸੇ ਵੀ ਰੂਪ ਵਿੱਚ ਉਹਨਾਂ ਨੂੰ ਜਾ ਕੇ ਇਹ ਦੁਨੀਆ ਭਰ ਵਿੱਚ ਆਤੰਕਵਾਦ ਜਾਂ ਦਹਿਸ਼ਤਵਾਦ ਦੇ ਮੁੱਦੇ ਤੇ ਇਸ ਕਿਸਮ ਦਾ ਪ੍ਰਚਾਰ ਕਰੇ। ਜੀ, ਤੇ ਗੁਰਪ੍ਰੀਤ ਸਿੰਘ ਜੀ, ਇਹਦੇ ਵਿੱਚ ਸਾਰੇ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਰੋਲ ਹੈ ਉਹਨੂੰ ਕਿਵੇਂ ਦੇਖਦੇ ਹੋ? ਹੁਣ ਜਿਹੜੀਆਂ ਪਟੀਸ਼ਨਸ 370 ਧਾਰਾ ਹਟਾਉਣ ਦੇ ਖਿਲਾਫ ਦਾਖਲ ਕੀਤੀਆਂ ਗਈਆਂ ਸੁਪਰੀਮ ਕੋਰਟ ਦੇ ਵਿੱਚ, ਕਈ ਹੋਈਆਂ, ਪਹਿਲਾਂ ਤਾਂ ਉਹਨਾਂ ਦੀ ਸੁਣਵਾਈ ਕਿਹੜੇ ਟਾਈਮ ਤੇ ਜਾ ਕੇ ਸੁਪਰੀਮ ਕੋਰਟ ਨੇ ਪਾਈ ਹੈ, ਕਿਸੇ ਨੂੰ ਅਸੈਪਟ ਕੀਤਾ ਤੇ ਨਹੀਂ ਕੀਤਾ, ਤੇ ਫਿਰ ਹੁਣ ਖਬਰ ਹੈਗੀ ਹੈ ਕਿ ਫੈਸਲਾ ਜਿਹੜਾ ਹੈ ਪਟੀਸ਼ਨ ਦੇ ਉੱਤੇ ਉਹ ਰਾਖਵਾਂ ਰੱਖਿਆ ਗਿਆ ਸੁਪਰੀਮ ਕੋਰਟ ਦੇ ਵੱਲੋਂ। ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਕੀ ਹੈ ਇਹ ਸਾਰੇ ਪਾਰਟ ਤੇ? ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਇਸ ਵਿੱਚ ਬਹੁਤ ਸ਼ੰਕਾਮਈ ਹੈ, ਕੋਈ ਇਸ 'ਚ ਦੋ ਰਾਵਾਂ ਨਹੀਂ ਗਈਆਂ। ਜੇ ਅਯੋਧਿਆ ਦਾ ਫੈਸਲੇ ਨੂੰ ਅਸੀਂ ਇੱਕ ਸਟੈਂਡਰਡ ਦੇ ਤੌਰ ਤੇ ਵੇਖ ਲਈਏ ਤਾਂ ਇਹ ਗੱਲ ਬੜੀ ਕਲੀਅਰ ਹੈ ਕਿ ਜਿਹੜਾ ਮੈਜੋਰਿਟੀ ਸਰਕਾਰ ਜਿਸ ਕਿਸਮ ਦੀ ਸੋਚ ਰੱਖਦੀ ਹੈ, ਉਹ ਸੋਚ ਜਿਹੜੀ ਹੈ ਉਹ ਟ੍ਰਿਕਲ ਡਾਊਨ ਹੋ ਕੇ ਜਿਹੜੀ ਹੈ ਅਦਾਲਤਾਂ ਰਾਹੀਂ ਸਾਡੇ ਸਾਹਮਣੇ ਕਿਸ ਤਰੀਕੇ ਨਾਲ ਜੋ ਉਹਨਾਂ ਦੀ ਸੋਚ ਹੈ ਉਸ ਦੇ ਮੁਤਾਬਕ ਅਦਾਲਤਾਂ ਕੰਮ ਕਰ ਰਹੀਆਂ। ਜਿਹਦੇ 'ਚ ਸਾਨੂੰ ਕੋਈ ਸ਼ੰਕਾਵਾਂ ਰਹਿ ਨਹੀਂ ਜਾਣੀ ਚਾਹੀਦੀ। ਸੋ ਇਹ ਆਪਣੇ ਆਪ ਵਿੱਚ ਜਿਹੜਾ ਸੁਪਰੀਮ ਕੋਰਟ ਅਯੋਧਿਆ ਦਾ ਫੈਸਲਾ ਆਇਆ, ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਜਿਸ ਤਰੀਕੇ ਨਾਲ ਕਸ਼ਮੀਰ ਦੇ ਘੇਰਾਬੰਦੀ ਦੇ ਮਸਲੇ ਦੇ ਉੱਤੇ ਇੱਕ ਪਾਸੇ ਅਯੋਧਿਆ ਦੇ ਫੈਸਲੇ ਵਿੱਚ ਇਸ ਗੱਲ ਦੇ ਸਾਰੇ ਦੇ ਜਿਹੜੇ ਹੈ ਜਵਾਬ ਲੁਕੇ ਹੋਏ। ਅਯੋਧਿਆ ਦੇ ਫੈਸਲੇ ਬਾਰੇ ਜਦੋਂ ਤੁਸੀਂ ਧਿਆਨ ਦਿਓ ਤਾਂ ਉਹ ਇੱਕ ਪਾਸੇ ਕਹਿ ਰਹੇ ਨੇ ਜੀ ਅਸੀਂ ਵਿਸ਼ਵਾਸ ਦੇ ਆਧਾਰ ਤੇ ਫੈਸਲਾ ਨਹੀਂ ਦੇ ਰਹੇ, ਅਸੀਂ ਸਿਰਫ ਜਿਹੜਾ ਹੈ ਇੱਕ ਮਾਹੌਲ ਠੀਕ ਰੱਖਣ ਦੇ ਹਿਸਾਬ ਨਾਲ ਜੋ ਦੇਸ਼ ਵਾਸੀਆਂ ਨੂੰ ਸਹੀ ਹੈ ਉਹ ਫੈਸਲਾ ਦੇ ਰਹੇ। ਉਹਨਾਂ ਨੇ ਕਿਹਾ ਤੇ ਇਹੀ ਹੈ, ਪਰ ਅਖੀਰ 'ਚ ਜਿਹੜਾ ਫੈਸਲਾ ਹੈ ਉਹ ਸਾਰੇ ਦਾ ਸਾਰਾ ਬਹੁ ਗਿਣਤੀ ਦੇ ਹੱਕ 'ਚ ਭੁਗਤਿਆ ਜੀ, ਯਾਨੀ ਮੁਸਲਮਾਨ ਭਾਈਚਾਰੇ ਨੂੰ ਸਿੱਧਾ ਕਹਿ ਦਿੱਤਾ ਗਿਆ ਕਿ ਤੁਸੀਂ ਜਿੱਥੇ ਮਰਜ਼ੀ ਜਾਓ। ਸੋ ਇਹ ਜਿਹੜਾ ਇੱਕ ਫੈਸਲਾ ਜਿਹੜਾ ਹੈ ਆਪਣੇ ਆਪ 'ਚ ਕਿਸ ਗੱਲ ਦਾ ਇੱਕ ਨਮੂਨਾ ਹੈ ਕਿ ਜਿਹੜੀਆਂ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਜਾਂ ਹੋਰ ਅਦਾਲਤਾਂ ਨੇ ਉਸ ਸਮੇਂ ਸਰਕਾਰ ਦੇ ਹੱਥ ਠੋਕਾਂ ਬੜੀਆਂ ਹੋਈਆਂ, ਔਰ ਜੋ ਉਹਨਾਂ ਦੀ ਇੱਛਾ ਹੈ ਉਸ ਨੂੰ ਲਾਗੂ ਕੀਤਾ ਜਾ ਰਿਹਾ। ਹੁਣ ਫਰਕ ਸਿਰਫ ਇਹਨਾਂ ਕਿ ਜਦੋਂ ਬਾਬਰੀ ਮਸਜਿਦ ਨੂੰ ਢਾਇਆ ਗਿਆ 1992 ਦੇ ਵਿੱਚ, ਹਾਲਾਂਕਿ ਉਦੋਂ ਵੀ ਅਦਾਲਤੀ ਹੁਕਮਾਂ ਦੀ ਅਵਗਿਆ ਹੋਈ ਸੀ, ਮਾਮਲਾ ਅਦਾਲਤ ਵਿੱਚ ਸੀਗਾ, ਅਦਾਲਤ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਹੀ ਆਪਣੇ ਤੌਰ ਤੇ ਹਜੂਮ ਇਕੱਠਾ ਕਰਕੇ ਮਸਜਿਦ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਜੀ। ਉਸ ਤੇ ਡਾਂਗ ਦੇ ਜ਼ੋਰ ਦੇ ਉੱਤੇ ਧੌਂਸ ਨਾਲ ਮਸਜਿਦ ਨੂੰ ਢਾਇਆ ਗਿਆ। ਹੁਣ ਸਰਕਾਰ ਤੁਹਾਡੀ ਹੈ ਤੇ ਅਦਾਲਤੀ ਹੁਕਮਾਂ ਰਾਹੀਂ ਉਸੇ ਗੱਲ ਨੂੰ ਲਾਗੂ ਕਰਵਾਇਆ ਗਿਆ, ਸੋ ਕੋਈ ਬਹੁਤਾ ਫਰਕ ਨਹੀਂ ਗਾ ਇਸ ਗੱਲ 'ਚ। ਹੁਣ ਉਹੀ ਜਿਹੜਾ ਇਹਨਾਂ ਦੀ ਜਿਹੜੀ ਸੋਚ ਹੈ, ਸੌੜੀ ਸੋਚ, ਉਸਨੂੰ ਇੰਸਟੀਟਿਊਸ਼ਨਲਾਈਜ਼ ਕੀਤਾ ਜਾ ਰਿਹਾ ਅਦਾਲਤਾਂ ਦੇ ਰਾਹੀਂ। ਸੋ ਕਸ਼ਮੀਰ ਮਸਲੇ ਤੇ ਵੀ ਮੈਨੂੰ ਕੋਈ ਅਦਾਲਤਾਂ ਤੋਂ ਬਹੁਤੀ ਵੱਡੀ ਕੋਈ ਆਸ ਨਜ਼ਰ ਨਹੀਂ ਆ ਰਹੀ। ਜਿਹੜੇ ਬੌਂਡ ਭਰਵਾਏ ਜਾ ਰਹੇ ਨੇ ਲੋਕਾਂ ਤੋਂ ਕਿ ਤੁਸੀਂ ਸਾਨੂੰ ਛੱਡ ਦੇਵਾਂਗੇ, ਪਰ ਤੁਸੀਂ ਜੋ ਕੁਛ 5 ਤਰੀਕ ਤੋਂ ਜਿਹੜੀ ਤਾਲਾਬੰਦੀ ਸ਼ੁਰੂ ਹੋਈ ਉਹਦੇ ਖਿਲਾਫ ਬੋਲਣਾ ਨਹੀਂ, ਇਹ ਸਿੱਧਾ ਹੀ ਜਮਹੂਰੀਅਤ ਛਾਪਾ ਹੈ ਜੀ। ਤੁਸੀਂ ਇਹ ਜਿਹੜੇ ਸਥਾਨਕ ਲੀਡਰ ਨੇ ਉਹਨਾਂ ਨਾਲ ਸਲਾਹ ਕੀਤੇ ਬਿਨਾਂ ਐਡਾ ਵੱਡਾ ਤੁਸੀਂ ਫੈਸਲਾ ਲਿਆ, ਇਹ ਕੀ ਡੈਮੋਕ੍ਰੇਸੀ ਤੇ ਰਿਫਲੈਕਸ਼ਨ ਨਹੀਂ ਹੈ? ਮੈਂ ਸਮਝਦਾ ਕਿ ਉਹਨਾਂ ਦੀ ਜਮਹੂਰੀਅਤ ਉੱਤੇ ਸਭ ਤੋਂ ਵੱਡੀ ਮਾੜੀ ਰਿਫਲੈਕਸ਼ਨ ਹੈ ਕਿ ਤੁਸੀਂ ਇਲਾਕੇ ਦੇ ਲੋਕਾਂ ਨਾਲ ਸਲਾਹ ਕੀਤੇ ਬਿਨਾਂ ਹੀ ਉਹਨਾਂ ਦਾ ਭਵਿੱਖ ਤੈਅ ਕਰ ਲਿਆ। ਸੋ ਇਹ ਕੁਝ ਵਿਰੋਧਾਭਾਸ ਜਿਹੜੇ ਧਿਆਨ ਮੰਗਦੇ ਜੀ। ਗੁਰਪ੍ਰੀਤ ਸਿੰਘ ਜੀ, ਅਮਿਤ ਸ਼ਾਹ ਹੋਰਾਂ ਦਾ ਇੱਕ ਬਿਆਨ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇਸ ਫੈਸਲੇ ਦੇ ਉੱਤੇ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੇ ਉਹਨਾਂ ਤੱਕ ਅਸੀਂ ਪਹੁੰਚ ਕੀਤੀ ਹੈ ਤੇ ਪਹੁੰਚ ਕਰਨ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਜਿਹੜੀ ਹੈ ਸਹਿਮਤੀ ਜਤਾਈ ਹੈ ਕਿ ਸਾਡਾ ਜਿਹੜਾ ਇਹ ਫੈਸਲਾ ਅਸੀਂ 370 ਹਟਾਉਣ ਦਾ ਫੈਸਲਾ ਲਿਆ, ਇਹਦੇ ਤੇ ਬਾਕੀ ਦੀਆਂ ਸਰਕਾਰਾਂ ਸਾਡੇ ਨਾਲ ਸਹਿਮਤ ਨੇ। ਅਸੀਂ ਨਾਰਥ ਅਮਰੀਕਾ ਦੇ ਵਿੱਚ ਬੈਠੇ ਹਾਂ, ਕਿਵੇਂ ਦੇਖਦੇ ਹੋ ਅਮਿਤ ਸ਼ਾਹ ਦੇ ਇਸ ਬਿਆਨ ਨੂੰ? ਜਦੋਂ ਅਸੀਂ ਅਮਰੀਕਾ ਤੇ ਕੈਨੇਡਾ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ, ਇੱਥੋਂ ਦੀਆਂ ਸਰਕਾਰਾਂ ਦਾ ਜਿਹੜਾ ਵਰਤਾਰਾ ਰਿਹਾ ਹੈ ਸਾਰੇ ਟਾਈਮ ਪੀਰੀਅਡ ਦੇ ਵਿੱਚ। ਦੇਖੋ, ਕੁਝ ਹੱਦ ਤੱਕ ਉਹਨਾਂ ਦੀ ਗੱਲ ਸੱਚਾਈ ਹੋ ਸਕਦੀ ਹੈ। ਜਿਹੜੀਆਂ ਉਹਨਾਂ ਦੀਆਂ ਮਿੱਤਰ ਸਰਕਾਰਾਂ ਨੇ, ਜਿਵੇਂ ਕਿ ਟਰੰਪ ਸਰਕਾਰ, ਤੁਸੀਂ ਇਸ ਗੱਲ ਦੀ ਆਸ ਕਰ ਸਕਦੇ ਹਾਂ। ਜਿਹੜੇ ਯੂਰਪ ਦੇ ਕੁਝ ਜਿਹੜੇ ਸੱਜੇ ਪੱਖੀ ਪਾਰਲੀਮੈਂਟੇਰੀਅਨ ਉੱਥੇ ਗਏ ਨੇ ਹੁਣ ਹਾਲ ਹੀ ਦੇ ਵਿੱਚ, ਉੱਥੋਂ ਅਸੀਂ ਇਸ ਗੱਲ ਦਾ ਅਨੁਮਾਨ ਲਾ ਸਕਦੇ ਹਾਂ। ਜਿਸ ਤਰੀਕੇ ਨਾਲ ਜਿਹੜੇ ਕੁਝ ਮੁਸਲਮਾਨੀ ਦੇਸ਼ਾਂ ਨੇ ਵੀ ਬੇਸ਼ਰਮੀ ਦੇ ਨਾਲ ਸਰਕਾਰ ਦੇ ਹੱਥ 'ਚ ਆਪਣਾ
ਜਿਹੜਾ ਸਟੈਂਡ ਲਿਆ ਕਿ ਸਰਕਾਰ ਨੇ ਮੋਦੀ ਸਰਕਾਰ ਨੇ ਜੋ ਕੀਤਾ ਜਾਇਜ਼ ਕੀਤਾ, ਉਸ ਤੋਂ ਵੀ ਇਸ ਗੱਲ ਦਾ ਅਨੁਮਾਨ ਲਾਇਆ ਜਾ ਸਕਦਾ ਕਿ ਇਹ ਗੱਲ 'ਚ ਕੁਝ ਸੱਚਾਈ ਹੋ ਸਕਦੀ ਹੈ। ਪਰ ਇਹ ਗੱਲ ਨਹੀਂ ਮੰਨੀ ਜਾ ਸਕਦੀ ਕਿ ਉਹਨਾਂ ਨੇ ਸਾਰਿਆਂ ਨੂੰ ਹੀ ਭਰੋਸੇ 'ਚ ਲਿਆ ਹੋਊਗਾ। ਕੈਨੇਡਾ ਵਿੱਚ ਚੁੱਪੀ ਮਸਲੀ ਹੋਈ ਹੈ, ਇਹ ਵੀ ਆਪਣੇ ਆਪ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਖਾਸ ਤੌਰ ਤੇ ਹਾਲ ਹੀ ਵਿੱਚ ਜਸਟਿਨ ਟਰੂਡੋ ਨੇ ਅਨੀਤਾ ਆਨੰਦ ਨਾਂ ਦੀ ਇੱਕ ਔਰਤ ਨੂੰ ਆਪਣੇ ਮੰਤਰੀ ਮੰਡਲ 'ਚ ਸ਼ਾਮਲ ਕੀਤਾ, ਜਿਹੜੀ ਪਹਿਲੀ ਵਾਰ ਐਮਪੀ ਚੁਣੀ ਗਈ। ਹਾਲਾਂਕਿ ਉਸਦੇ ਟਾਕਰੇ ਦੇ ਸੁਖ ਧਾਲੀਵਾਲ ਸਰੀ ਤੋਂ 4 ਵਾਰੀ ਐਮਪੀ ਚੁਣੇ ਗਏ ਨੇ, ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। ਇਸ ਬੀਬੀ ਨੂੰ ਪਹਿਲੀ ਵਾਰੀ ਹੀ ਮੰਤਰੀ ਲੈ ਲਿਆ ਗਿਆ, ਜਿਹੜੀ ਕਿ ਕਿਸੇ ਵੇਲੇ ਕੈਨੇਡਾ ਇੰਡੀਆ ਫਾਊਂਡੇਸ਼ਨ ਦੀ ਐਡਵਾਈਜ਼ਰੀ ਬੋਰਡ ਵਿੱਚ ਹੁੰਦੀ ਸੀ ਜੀ। ਤੋਂ ਇਹ ਉਹ ਫਾਊਂਡੇਸ਼ਨ ਹੈ ਜਿਹੜੀ ਲਗਾਤਾਰ ਇੱਥੇ ਬਹਿ ਕੇ 1984 ਦੇ ਸਿੱਖ ਵਿਰੋਧੀ ਕਤਲੇਆਮ ਸੰਬੰਧੀ ਜਿਹੜੀਆਂ ਪਟੀਸ਼ਨਾਂ ਆਈਆਂ, ਜੀਨੋਸਾਈਡ ਦੇ ਲਈ ਜਿਹੜੇ ਮੋਸ਼ਨ ਆਏ, ਉਸਦਾ ਉਹਨਾਂ ਨੇ ਵਿਰੋਧ ਕੀਤਾ। ਜਿਹੜੇ ਪੁਲਵਾਮਾ 'ਚ ਫੌਜੀ ਮਾਰੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਇੱਥੋਂ ਵੱਡੀ ਜਿਹੜੀ ਮਾਲੀ ਮਦਦ ਭੇਜੀ ਗਈ। ਔਰ ਇੱਥੋਂ ਤੱਕ ਕਿ ਹਾਰਪਰ ਨੂੰ, ਜਿਹੜੇ ਪਿਛਲੇ ਪ੍ਰਧਾਨ ਮੰਤਰੀ ਸੀ ਮੋਦੀ ਸਾਹਿਬ ਦੇ ਜੂਨੀ ਦੇ ਯਾਰ, ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਔਰ ਉਸ ਸਭਾ ਦੇ ਵਿੱਚ ਹਾਰਪਰ ਨੇ ਸ਼ਰੇਆਮ ਖਾਲਿਸਤਾਨੀ ਹਿੰਮਤ ਤੇ ਹਮਲੇ ਵੀ ਕੀਤੇ। ਸੋ ਮੇਰਾ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੀ ਜਥੇਬੰਦੀਆਂ ਨਾਲ ਜੁੜੇ ਲੋਕ ਤੁਹਾਡੇ ਮੰਤਰੀ ਮੰਡਲ ਵਿੱਚ ਹੋਣ ਔਰ ਕਸ਼ਮੀਰ ਬਾਰੇ ਇੰਨੇ ਪ੍ਰੋਟੈਸਟ ਹੋਣ, ਤੁਹਾਡੀ ਸਰਕਾਰ ਮੂੰਹ ਵੀ ਨਾ ਖੋਲੇ, ਇਸ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿ ਉਹ ਜਿਹੜੀ ਪ੍ਰੋ ਇੰਡੀਆ ਲੌਬੀ ਇੱਥੇ ਭਾਰੂ ਹੈ ਔਰ ਇੱਥੋਂ ਦੀਆਂ ਸਰਕਾਰਾਂ ਉਸ ਲੌਬੀ ਦਾ ਅਸਰ ਕਬੂਲ ਕਰ ਰਹੀਆਂ ਨੇ। ਸੋ ਕੁਝ ਨਾ ਕੁਝ ਹੱਦ ਤੱਕ ਅਮਿਤ ਸ਼ਾਹ ਦੀ ਗੱਲ 'ਚ ਸੱਚਾਈ ਹੋ ਸਕਦੀ ਹੈ, ਪਰ ਵੇਖਣਾ ਹੈ ਕਿ ਉਹਨਾਂ ਨੇ ਕੰਸਲਟ ਕਿਹਨਾਂ ਨੂੰ ਕੀਤਾ ਜੀ। ਜ਼ਾਹਰਾ ਤੌਰ ਤੇ ਉਹਨਾਂ ਮੁਲਕਾਂ ਨੂੰ ਕੰਸਲਟ ਨਹੀਂ ਕੀਤਾ ਜਿਹੜੇ ਮੁਲਕਾਂ ਦੇ ਕਸ਼ਮੀਰ ਦੇ ਮਸਲੇ 'ਚ ਸਟੇਕ ਨੇ, ਜਿਵੇਂ ਕਿ ਪਾਕਿਸਤਾਨ। ਕੋਈ ਕੰਸਲਟੇਸ਼ਨ ਨਹੀਂ ਹੋਈ, ਨਾ ਕੋਈ ਜ਼ਰੂਰੀ ਸਮਝਿਆ ਗਿਆ, ਜਾਂ ਉਹਨਾਂ ਮੁਲਕਾਂ ਦੀ ਜਿਨ੍ਹਾਂ ਦੀ ਰਾਏ ਵੱਖਰੀ ਹੋ ਸਕਦੀ ਸੀ। ਇਹਨਾਂ ਨੇ ਸਿਰਫ ਉਹਨਾਂ ਲੋਕਾਂ ਨਾਲ ਸਲਾਹ ਜ਼ਰੂਰ ਕੀਤੀ ਹੋਣੀ ਹੈ ਜਿਹੜੇ ਪਹਿਲਾਂ ਤੋਂ ਹੀ ਇਹਨਾਂ ਦੇ ਯਾਰ ਸੀਗੇ। ਹੁਣ ਜਿਹੜੇ ਉੱਥੋਂ ਦੇ ਸੰਸਦ ਨੇ ਭਾਰਤ ਦੇ, ਉਹਨਾਂ ਨੂੰ ਤਾਂ ਕਸ਼ਮੀਰ ਜਾ ਕੇ ਲੋਕਾਂ ਨਾਲ ਸੰਪਰਕ ਕਰਨ 'ਚ ਮੁਸ਼ਕਲਾਂ ਆ ਰਹੀਆਂ ਨੇ ਜੀ। ਸੀਤਾਰਾਮ ਜਿਹੜੇ ਮਾਰਕਸਿਸਟ ਨੇ, ਉਹਨਾਂ ਨੂੰ ਆਪਣੇ ਮਾਰਕਸਿਸਟ ਐਮਐਲਏ ਨਾਲ ਗੱਲਬਾਤ ਕਰਨ ਵਾਸਤੇ ਅਦਾਲਤ ਤੋਂ ਜਾ ਕੇ ਉਹਨਾਂ ਨੂੰ ਜਾ ਕੇ ਹੁਕਮ ਲੈਣੇ ਪਏ। ਮੇਰਾ ਕਹਿਣ ਦਾ ਮਤਲਬ ਕਿ ਜਿਹੜੇ ਉੱਥੋਂ ਦੇ ਸਿਆਸਤਦਾਨ ਨੇ ਉਹ ਤਾਂ ਜਾ ਨਹੀਂ ਸਕਦੇ, ਤੇ ਯੂਰਪ ਦੇ ਕਿਹੜੇ ਇਹੋ ਜਿਹੇ ਵੱਖਰੇ ਕਿਸਮ ਦੇ ਸਿਆਸਤਦਾਨ ਸੀ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਖੁਦ ਕਸ਼ਮੀਰ 'ਚ ਸੱਦਿਆ ਤੇ ਕਸ਼ਮੀਰ ਦੇ ਵਿੱਚ ਡਲ ਲੇਕ ਦੇ ਗੇੜੇ ਦਵਾਏ। ਉਹ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਆ ਜੀ। ਬਿਲਕੁਲ। ਤੇ ਇਹਦੇ ਵਿੱਚ ਜਿਵੇਂ ਤੁਸੀਂ ਕੈਨੇਡਾ ਦਾ ਜ਼ਿਕਰ ਕੀਤਾ, ਮੈਂ ਕੈਨੇਡੀਅਨ ਪੋਲਿਟਿਕਸ ਤੇ ਥੋੜਾ ਜਿਹਾ ਫੋਕਸ ਲਿਆਉਣਾ ਚਾਹੂੰਗਾ ਗੱਲਬਾਤ ਦਾ। ਤੁਸੀਂ ਅਨੀਤਾ ਆਨੰਦ ਦਾ ਜ਼ਿਕਰ ਕੀਤਾ, ਕੀ ਸਮਝਦੇ ਹੋ ਕਿ ਜਿਹੜੀ ਇਸ ਵਕਤ ਦੁਬਾਰਾ ਹੁਣ ਟਰੂਡੋ ਸਾਹਿਬ ਦੀ ਜਿਹੜੀ ਸਰਕਾਰ ਹੈਗੀ ਹੈ, ਉਹ ਵਾਪਸ ਆਪਣਾ ਜਿਹੜਾ ਕਾਰਜਕਾਲ ਹੈ ਉਹ ਉਹਨਾਂ ਨੇ ਸ਼ੁਰੂ ਕੀਤਾ ਤੇ ਕੈਬਨਿਟ ਦੀ ਜਿਹੜੇ ਆਪਣੇ ਮੰਤਰੀ ਮੰਡਲ ਹੈ ਉਹਦਾ ਅਨਾਊਂਸਮੈਂਟ ਕੀਤੀ ਹੈ, ਕੀ ਦੇਖਦੇ ਹੋ? ਪਿਛਲੇ ਸਮੇਂ ਦੇ ਵਿੱਚ ਟਰੂਡੋ ਸਾਹਿਬ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਸੀ, ਉਹ ਭਾਰਤ ਗਏ ਆ, ਕਿਵੇਂ ਉਹਨਾਂ ਨੂੰ ਕੋਲਡ ਸ਼ੋਲਡਰ ਜਿਹੜਾ ਇੱਕ ਸਨੱਬ ਕਹਿ ਕੇ ਮੀਡੀਆ ਨੇ ਵੀ ਸੰਬੋਧਨ ਕੀਤਾ, ਭਾਰਤ ਵੱਲੋਂ ਮਿਲਿਆ। ਤੇ ਇਸ ਵਕਤ ਹੁਣ ਜਦੋਂ ਦੁਬਾਰਾ ਉਹ ਸਰਕਾਰ ਉਹਨਾਂ ਦੀ ਸੈਕੰਡ ਟਰਮ ਹੈਗੀ ਹੈ, ਤੇ ਕੀ ਨਜ਼ਰ ਆ ਰਿਹਾ ਹੈ? ਜਿਹੜਾ ਇੰਡੀਅਨ ਇਨਫਲੂਐਂਸ ਦਾ ਤੁਸੀਂ ਵੀ ਜ਼ਿਕਰ ਕੀਤਾ ਕੈਨੇਡਾ ਦੇ ਵਿੱਚ, ਕਿਸ ਹੱਦ ਤੱਕ ਨਜ਼ਰ ਆ ਰਿਹਾ ਹੈ? ਇਨਫਲੂਐਂਸ ਤਾਂ ਬੜਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਸ਼ਮੀਰ ਮਸਲੇ ਦੀ ਚੁੱਪੀ। ਜਾਂ ਤੁਸੀਂ ਇਹ ਵੇਖੋ ਕਿ ਜਦੋਂ ਜਸਟਿਨ ਟਰੂਡੋ ਭਾਰਤ ਗਏ ਸੀਗੇ ਤਾਂ ਕੁਝ ਇੱਥੋਂ ਦੇ ਕਾਰਕੁਨਾਂ ਨੇ ਉਹਨਾਂ ਨੂੰ ਪੱਤਰ ਲਿਖੇ ਸੀਗੇ ਉਹਨਾਂ ਦੇ ਸੰਸਦਾਂ ਰਾਹੀਂ ਕਿ ਤੁਸੀਂ ਭਾਰਤ ਵਿੱਚ ਜਾ ਕੇ ਆਹ ਮੁੱਦੇ ਨਹੀਂ ਚੱਕੋ, ਜਿਸ ਵਿੱਚ ਸੀਗਾ ਕਿ ਦਲਿਤਾਂ ਨਾਲ ਧੱਕਾ ਹੋ ਰਿਹਾ, ਘੱਟ ਗਿੱਟੇ ਨਾਲ ਧੱਕਾ ਹੋ ਰਿਹਾ, ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜ਼ੁਲਮ ਵਧਿਆ। ਪਰ ਉਹਨਾਂ ਨੇ ਜਾ ਕੇ ਕੋਈ ਇਹੋ ਜਿਹਾ ਮੁੱਦਾ ਨਹੀਂ ਚੁੱਕਿਆ। ਉਲਟ ਗੱਲ ਇਹ ਹੋਈ ਕਿ ਖਾਲਿਸਤਾਨ ਦੇ ਬਾਰੇ 100 ਗੱਲਾਂ ਉਹਨਾਂ ਨੇ ਸੁਣ ਕੇ ਵਾਪਸ ਆ ਗਏ। ਪਰ ਇਹਨਾਂ ਇੱਥੋਂ ਦੇ ਜਿਹੜੇ ਰਹਿਣ ਵਾਲੇ ਹਿੰਦੁਸਤਾਨੀ ਮੂਲ ਦੇ ਲੋਕਾਂ ਦੀ ਜਿਹੜੀਆਂ ਕੰਸਰਨ ਸੀਗੇ, ਉਹ ਜਾ ਕੇ ਉਹਨਾਂ ਨੂੰ ਚੱਕ ਨਾ ਹੋਏ ਉਹਨਾਂ ਤੋਂ। ਸੋ ਹਿਊਮਨ ਰਾਈਟਸ ਬਾਰੇ ਇਹ ਸਰਕਾਰ ਬਿਲਕੁਲ ਚੁੱਪ ਹੈ। ਸੋ ਪਿਛਲੀ ਵਾਰ ਅਸੀਂ ਇਹ ਵੇਖਿਆ ਸੀਗਾ, ਪਰ ਹੁਣ ਜਦੋਂ ਦੁਬਾਰਾ ਸਰਕਾਰ ਬਦਲੇ ਸਾਰੀ ਮੰਤਰੀ ਮੰਡਲ ਵਿੱਚ ਅਨੀਤਾ ਲਾਲ ਨੂੰ ਲੈ ਲੈਣਾ, ਇਸ ਗੱਲ ਦਾ ਸੂਚਕ ਹੈ ਕਿ ਪੂਰੀ ਤਰ੍ਹਾਂ ਉਹ ਲੌਬੀ ਜਿਹੜੀ ਹੈ ਇੱਥੇ ਭਾਰੂ ਹੋ ਚੁੱਕੀ ਹੈ। ਹਾਲਾਂਕਿ ਤੁਸੀਂ ਇਹ ਵੇਖੋ ਕਿ ਦੋ ਸਿੱਖ ਜਿਹੜੇ ਮੰਤਰੀ ਨੇ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਦੋਨਾਂ ਦੇ ਪਿਤਾ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਜੁੜੇ ਰਹੇ ਨੇ। ਹੁਣ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਜਿਹੜੇ ਨੌਜਵਾਨ ਨੇ ਉਹ ਬਾਹਰੀ ਤੌਰ ਤੇ ਤਾਂ ਬਿਆਨ ਦੇ ਰਹੇ ਨੇ ਆਪਣੇ ਠੋਕ ਵਜਾ ਕੇ ਕਿ ਭਾਰਤ ਵਿੱਚ ਆਹ ਹੋ ਰਿਹਾ, ਵਾਹ ਹੋ ਰਿਹਾ, ਪਰ ਇਹਨਾਂ ਮੰਤਰੀਆਂ ਵੱਲੋਂ ਕੋਈ ਹਿਲਜੁਲ ਨਹੀਂ ਹੋਈ ਇਹੋ ਜੀ ਕਿ ਜਸਟਿਨ ਟਰੂਡੋ ਤੇ ਕਿਸੇ ਕਿਸਮ ਦਾ ਪ੍ਰੈਸ਼ਰ ਪਵਾ ਕੇ ਉਹਨਾਂ ਤੋਂ ਭਾਰਤ ਦੇ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਠੋਕ ਕੇ ਡਟ ਕੇ ਉਹਨਾਂ ਦੇ ਖਿਲਾਫ ਸਟੈਂਡ ਲਵਾਇਆ ਜਾਵੇ। ਹੁਣ ਇਸ ਤੋਂ ਜੇ ਤੁਸੀਂ ਥੋੜਾ ਜਿਹਾ ਉਲਟ ਵੇਖੀਏ, ਜੌਨ ਕਰੈਚਰ ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਹੁੰਦੇ ਸੀ ਲਿਬਰਲ ਪਾਰਟੀ ਦੇ ਕੈਨੇਡਾ ਦੇ ਵਿੱਚ, ਉਹਨਾਂ ਦੇ ਟੈਨਿਓਰ ਦੇ ਵਿੱਚ ਭਾਰਤ ਵਿੱਚ ਜਿਹੜਾ ਮਨੁੱਖਤਾ ਦਾ ਘਾਣ ਹੋਇਆ, ਉਸ ਵੇਲੇ ਜਿਹੜੇ ਉੱਥੋਂ ਦੇ ਉਸ ਵੇਲੇ ਦੇ ਐਮਪੀ ਸੀਗੇ, ਚਾਹੇ ਹਰ ਧਾਲੀਵਾਲ ਜਾਂ ਬਾਕੀ, ਬੋਲਦੇ ਸੀ ਠੋਕ ਕੇ। ਹੁਣ ਉਹ ਗੱਲਾਂ ਨਹੀਂ ਹੋ ਰਹੀ ਜੀ। ਸੋ ਜਿਹੜੀ ਚੁੱਪੀ ਹੈ, ਮੁਕੰਮਲ ਚੁੱਪੀ, ਉਸਦੇ ਇਹੀ ਅਰਥ ਕੱਢੇ ਜਾ ਸਕਦੇ ਕਿ ਉਹ ਲੌਬੀ ਜਿਹੜੀ ਹੈ ਪੂਰੀ ਤਰ੍ਹਾਂ ਭਾਰੂ ਹੋ ਚੁੱਕੀ ਹੈ। ਸੁਖ ਧਾਲੀਵਾਲ ਜਿਹੜੇ ਇੱਕ ਸਰੀ ਤੋਂ ਐਮਪੀ ਨੇ, ਇਹਨਾਂ ਨੇ ਜੀਨੋਸਾਈਡ ਦਾ ਮਤਾ ਲਿਆਂਦਾ ਸੀ, ਉਹਨਾਂ ਦਾ ਵੀਜ਼ਾ ਰੋਕ ਲਿਆ ਗਿਆ ਸੀਗਾ। ਬਾਅਦ 'ਚ ਕਿਸੇ ਤਰੀਕੇ ਨਾਲ ਮਾਮਲਾ ਰਫਾ ਦਫਾ ਹੋਇਆ, ਉਹ ਹੁਣ ਭਾਰਤ ਜਾਣ ਲੱਗ ਪਏ ਨੇ। ਅੱਜ ਕੱਲ੍ਹ ਉਹ ਵੀ ਨਹੀਂ ਬੋਲ ਰਹੇ। ਇਸ ਤੋਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੀ ਭਾਰਤ ਪੱਖੀ ਲੌਬੀ ਹੈ, ਉਸਦੀ ਧੌਂਸ ਲਗਾਤਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ।
ਐਤਕੀ ਹੁਣ ਜੇ ਘੱਟ ਕੀਤੀ ਸਰਕਾਰ ਜਸਟਿਨ ਟਰੂਡੋ ਦੀ, ਜੇ ਹੁਣ ਵੀ ਉਹਨਾਂ ਨੇ ਲੋਕਾਂ ਦੀ ਸਪੋਰਟ ਨੂੰ ਫॉर ਗ੍ਰਾਂਟਡ ਲਿਆ, ਨਹੀਂ ਕੁਝ ਬੋਲਿਆ, ਤਾਂ ਫਿਰ ਅਗਲੀ ਵਾਰੀ ਉਹਨਾਂ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਊਗਾ। ਕਿਉਂਕਿ ਮੈਂ ਤੁਹਾਨੂੰ ਧਿਆਨ ਦੇਣਾ ਚਾਹੁੰਦਾ ਕਿ ਕੁਝ ਸਿੱਖ ਸੰਸਥਾਵਾਂ ਨੇ ਪਿਛਲੀਆਂ ਚੋਣਾਂ ਵਿੱਚ ਗੁਰੂ ਘਰਾਂ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਬਕਾਇਦਾ ਕਟਾੜੇ 'ਚ ਖੜਾ ਕੇ ਉਹਨਾਂ ਨੂੰ ਸਵਾਲ ਕੀਤੇ ਸੀਗੇ, ਜਿਸ ਵਿੱਚ ਭਾਰਤ ਨਾਲ ਜੁੜੇ ਅਨੇਕਾਂ ਕਿਸਮ ਦੇ ਸਵਾਲ ਸੀ। ਇਹ ਸਿਲਸਿਲਾ ਹੋਰ ਵੀ ਤਿੱਖਾ ਹੋਊਗਾ ਜੇ ਇਹ ਸਰਕਾਰ ਇਸੇ ਤਰ੍ਹਾਂ ਮੂਕ ਦਰਸ਼ਕ ਬਣ ਕੇ ਤਮਾਸ਼ੇ ਵੇਖਦੀ ਰਹੀ। ਤੇ ਜਿਹੜੀ ਇਹ ਗੱਲ ਅਸੀਂ ਇਨਫਲੂਐਂਸ ਦੀ ਕੀਤੀ ਹੈ, ਜਿੱਥੇ ਇੱਕ ਪਾਸੇ ਪੋਲੀਟੀਕਲ ਇਨਫਲੂਐਂਸ ਹੈਗਾ ਜਿਹੜਾ ਨਜ਼ਰ ਆ ਰਿਹਾ ਹੈ, ਤੁਸੀਂ ਜਿਹਦਾ ਜ਼ਿਕਰ ਵੀ ਕੀਤਾ, ਜਿੱਥੇ ਅਸੀਂ ਆਰਐਸਐਸ ਦੀ ਗੱਲ ਕਰਦੇ ਹਾਂ, ਇਹ ਵੀ ਪਿਛਲੇ ਸਮੇਂ ਦੇ ਵਿੱਚ ਖਬਰਾਂ ਆਈਆਂ ਨੇ ਵੀ ਆਰਐਸਐਸ ਆਪਣੇ ਤੌਰ ਤੇ ਜਥੇਬੰਦਕ ਤੌਰ ਤੇ ਕਿਸੇ ਹੋਰ ਨਾਂ ਥੱਲੇ ਇਹਨਾਂ ਮੁਲਕਾਂ ਦੇ ਵਿੱਚ, ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜਿਹੜੀਆਂ ਆਪਣੀਆਂ ਐਕਟੀਵਿਟੀਜ਼ ਨੇ ਉਹਨਾਂ ਨੇ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਕੰਮ ਹੈ ਕੀਤਾ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਅਮਰਵੀਰ ਸਿੰਘ ਦੀ ਗੱਲ ਅਸਲ ਕਿ ਹਿੰਦੂ ਸਵੈਮ ਸੇਵਕ ਸੰਘ ਨਾਂ ਦਾ ਗਰੁੱਪ ਬਣਿਆ ਹੋਇਆ ਜਿਹੜਾ ਕਾਫੀ ਦੇਰ ਤੋਂ ਸਰਗਰਮ ਹੈ। ਇਸ ਤੋਂ ਇਲਾਵਾ ਬੀਜੇਪੀ ਦਾ ਵੀ ਇੱਕ ਗਰੁੱਪ ਹੈ, ਉਸਨੂੰ ਕਿਹਾ ਜਾਂਦਾ ਓਵਰਸੀਜ਼ ਫਰੈਂਡਸ ਆਫ ਬੀਜੇਪੀ। ਇਹ ਦੋ ਗਰੁੱਪ ਤਾਂ ਸ਼ਰੇਆਮ ਆਪਣਾ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਆਰਐਸਐਸ ਬਾਰੇ ਵੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਕਦੇ ਲੁਕਛਿਪੀ ਕੰਮ ਨਹੀਂ ਕੀਤਾ। ਪੁਰਸ਼ੋਤਮ ਗੋਇਲ ਜਿਹੜੇ ਸਰੀ ਦੇ ਮੰਦਿਰ ਦੇ ਪ੍ਰਧਾਨ ਰਹੇ ਨੇ, ਜਿਸ ਮੰਦਿਰ ਵਿੱਚ ਨਰਿੰਦਰ ਮੋਦੀ ਦੀ ਵੀ ਆਮਦ ਹੋ ਚੁੱਕੀ ਹੈ। ਇਸੇ ਮੰਦਿਰ ਵਿੱਚ ਇੱਕ ਪਾਕਿਸਤਾਨੀ ਮੂਲ ਦੇ ਪੱਤਰਕਾਰ ਨਾਲ ਬਦਤਮੀਜ਼ੀ ਵੀ ਕੀਤੀ ਜਾ ਚੁੱਕੀ ਹੈ ਉਹਨਾਂ ਵੱਲੋਂ। ਸੋ ਉਹਦਾ ਐਲਾਨੀ ਤੌਰ ਤੇ ਕਹਿੰਦੇ ਨੇ ਕਿ ਮੈਂ ਆਰਐਸਐਸ ਦਾ ਮੈਂਬਰ ਹਾਂ। ਔਰ ਉਹ ਜਦੋਂ ਪ੍ਰਧਾਨ ਸੀ ਉਸ ਦੌਰ ਵਿੱਚ ਆਰਐਸਐਸ ਦੇ ਆਗੂ ਉੱਥੇ ਆਉਂਦੇ ਵੀ ਰਹੇ ਨੇ। ਉਹਨਾਂ ਦੀ ਰਹਿਨੁਮਾਈ ਵਿੱਚ ਇੱਥੇ ਸ਼ਾਖਾ ਵੀ ਲੱਗਦੀ ਰਹੀ ਹੈ। ਇੱਥੋਂ ਤੱਕ ਕਿ ਸਦਵੀ ਰਥੰਬੜਾ ਜਿਹੜੀ ਬਾਬਰੀ ਮਸਜਿਦ ਵਿੱਚ ਜਿਹੜੀ ਹੈ ਕਿ ਨਾਮਜ਼ਦ ਮੁਜਰਿਮ ਹੈ, ਉਹ ਵੀ ਇੱਥੇ ਆ ਚੁੱਕੀ ਹੈ। ਔਰ ਇੱਥੋਂ ਹਿੰਦੂ ਭਾਈਚਾਰੇ ਦੇ ਕੁਝ ਲੋਕਾਂ ਨੇ ਜਿਨ੍ਹਾਂ ਦੀ ਆਸਥਾ ਸੀ ਰਾਮ ਮੰਦਿਰ ਮੂਵਮੈਂਟ 'ਚ ਜਾਂ ਬੀਜੇਪੀ ਨਾਲ ਜਿਨ੍ਹਾਂ ਦੀ ਹਮਦਰਦੀਆਂ ਸੀਗੀਆਂ, ਉਹਨਾਂ ਨੇ ਇੱਟਾਂ ਵੀ ਭੇਜੀਆਂ ਸੀਗੀਆਂ। ਸੋਨੇ ਦੀਆਂ ਇੱਟਾਂ ਬਕਾਇਦਾ ਤੋਂ ਗਈਆਂ ਇੱਥੋਂ ਸਰੀ ਤੋਂ ਤੇ ਵੈਨਕੂਵਰ ਤੋਂ। ਸੋ ਇਸ ਤਰ੍ਹਾਂ ਟੋਰਾਂਟੋ ਵਿੱਚ ਵੀ ਉਹ ਕਾਫੀ ਸਰਗਰਮ ਨੇ। ਕੋਈ ਇਸ 'ਚ ਕੋਈ ਦੋ ਰਾਵਾਂ ਹੈ ਨਹੀਂ ਗੀਆਂ ਕਿ ਉਹ ਪੂਰੀ ਤਰ੍ਹਾਂ ਸਰਗਰਮ ਨੇ। ਕੁਝ ਇੱਕ ਸੰਸਥਾਵਾਂ ਨੇ ਜਿਹੜੀਆਂ ਉੱਥੇ ਆਦੀਵਾਸੀ ਇਲਾਕੇ ਸਕੂਲ ਚਲਾਉਂਦੀਆਂ ਨੇ, ਉਹਨਾਂ ਨੂੰ ਇੱਥੋਂ ਗ੍ਰਾਂਟਾਂ ਜਾਂਦੀਆਂ ਜਿਹੜੀਆਂ ਆਰਐਸਐਸ ਦੇ ਨਾਲ ਰਲ ਕੇ ਕੰਮ ਕਰਦੀਆਂ। ਸੋ ਇਸ 'ਚ ਕੋਈ ਦੋ ਰਾਵਾਂ ਨਹੀਂ ਗੀਆਂ ਕਿ ਆਰਐਸਐਸ ਖੁੱਲ੍ਹਾ ਤੌਰ ਤੇ ਵੀ ਕੰਮ ਕਰ ਰਹੀ ਹੈ ਔਰ ਵੱਖਰੇ ਨਾਵਾਂ ਤਹਿਤ ਵੀ ਕੰਮ ਕਰ ਰਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਆਪਣੇ ਕੁਝ ਸਿੱਖ ਸਮਰਥਕਾਂ ਦੇ ਰਾਹੀਂ ਘੁਸਪੈਠ ਆਰੰਭੀ ਹੋਈ ਹੈ, ਉਹ ਧਿਆਨ ਮੰਗਦੀ, ਕਿਉਂਕਿ ਸਿੱਖਾਂ ਦੀ ਇੱਥੇ ਬਹੁਤ ਗਿਣਤੀ ਹੈ, ਉਹਨਾਂ ਦਾ ਦਬਦਬਾ ਵੀ ਹੈ, ਸਿਆਸੀ ਤੌਰ ਤੇ ਵੀ ਉਹ ਕਾਫੀ ਜ਼ਿਆਦਾ ਹੱਥ ਉਹਨਾਂ ਦਾ ਉੱਪਰ ਹੈ। ਸੋ ਉਸ ਭਾਈਚਾਰੇ ਦੇ ਥਰੂ ਜਿਹੜੀ ਉਹਨਾਂ ਦੀ ਘੁਸਪੈਠ ਹੈ, ਉਹ ਧਿਆਨ ਮੰਗਦੀ। ਜੀ ਬਿਲਕੁਲ। ਗੁਰਪ੍ਰੀਤ ਸਿੰਘ ਜੀ, ਜਾਂਦੇ ਜਾਂਦੇ ਮੈਂ ਜ਼ਰੂਰ ਇਹ ਸਵਾਲ ਪੁੱਛਣਾ ਚਾਹੂੰਗਾ, ਕਿਉਂਕਿ ਜਿਹੜਾ ਹਾਲਾਤ ਇਸ ਵਕਤ ਕਸ਼ਮੀਰ ਦੇ ਵਿੱਚ ਬਣੇ ਹੋਏ ਆ ਤੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਸਿਮਿਲਰ ਨਜ਼ਰ ਆਉਂਦੇ ਨੇ ਜੇ ਬੈਕਗਰਾਊਂਡ ਦੇਖਣੀ ਹੋਵੇ। 84 ਤੋਂ ਬਾਅਦ ਜਿਹੜੇ ਹੱਥਕੰਡੇ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਅਪਣਾਏ ਜਾ ਰਹੇ ਸੀ, ਉਹੀ ਅੱਜ ਜਿਹੜੇ ਕਸ਼ਮੀਰ ਦੇ ਵਿੱਚ ਨੇ ਉਹ ਅਪਣਾਏ ਜਾ ਰਹੇ ਜਾਪਦੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕੁਝ ਬਿਆਨ ਵੀ ਜਿਹੜੇ ਪੰਜਾਬ ਦੇ ਆਗੂ ਹੈਗੇ ਆ ਉਹਨਾਂ ਵੱਲੋਂ ਆਏ ਆ ਵੀ ਜਿਹੜੀ ਫੌਜ ਇਸ ਵਕਤ ਕਸ਼ਮੀਰ ਦੇ ਵਿੱਚ ਲਾਈ ਹੋਈ ਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹੀ ਹਾਲਾਤ ਨੇ ਉਹ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ। ਪੰਜਾਬ ਦੇ ਵਿੱਚ ਵੀ ਜਿਹੜੀਆਂ ਫੋਰਸਿਸ ਨੇ ਇਸੇ ਲੈਵਲ ਤੇ ਤਾਇਨਾਤ ਕੀਤੀਆਂ ਜਾਣਗੀਆਂ। ਕਿਵੇਂ ਰਿਲੇਟ ਕਰਦੇ ਹੋ ਇਹਦੇ ਨਾਲ? ਦੇਖੋ, ਮੈਂ ਇੱਕ ਗੱਲ ਜ਼ਰੂਰ ਕਹੂੰਗਾ ਐਂਡ ਦੇ ਵਿੱਚ ਕਿ ਪਿੱਛੇ ਜੇ ਇੱਕ ਹੋਰ ਵੀ ਖਬਰ ਸੀਗੀ ਭਾਰਤੀ ਮੀਡੀਆ ਦੇ ਵਿੱਚ, ਜਿਸ ਖਬਰ ਦਾ ਕੋਈ ਸਿਰ ਮੱਥਾ ਹੈ ਨਹੀਂ ਸੀ, ਪਰ ਖਬਰ ਇਹ ਸੀ ਕਿ ਜਿਹੜੀ ਪਾਕਿਸਤਾਨੀ ਏਜੰਸੀਆਂ ਨੇ ਉਹ ਕਸ਼ਮੀਰੀਆਂ ਨੂੰ ਤੇ ਖਾਲਸਾ ਨੂੰ ਇੱਕੋ ਮੰਚ ਤੇ ਲਿਆ ਰਹੀਆਂ ਨੇ। ਇਸ ਕਿਸਮ ਦੀ ਖਬਰ ਅਖਬਾਰੀ ਖਬਰ ਸੀਗੀ ਜਿਹੜੀ ਕਿ ਭਾਰਤੀ ਏਜੰਸੀ ਦਾ ਹਵਾਲਾ ਦੇ ਕੇ ਨਸ਼ਰ ਕੀਤੀ ਗਈ। ਮੈਂ ਚੈਲੰਜ ਕਰਨਾ ਚਾਹੁੰਦਾ ਕਿ ਅੱਜ ਦੀ ਤਰੀਕ ਵਿੱਚ ਜਿਸ ਤਰੀਕੇ ਦਾ ਕੰਮ ਇਹਨਾਂ ਨੇ ਕਸ਼ਮੀਰ 'ਚ ਕੀਤਾ, ਮੋਦੀ ਸਰਕਾਰ ਨੇ ਖੁਦ, ਪਾਕਿਸਤਾਨ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਕਸ਼ਮੀਰੀ ਦੇ ਖਾਲਿਸਤਾਨੀ ਨੇ ਆਪ ਹੀ ਇਕੱਠੇ ਕਰਤੇ ਨੇ। ਹੁਣ ਹਾਲਾਤ ਇਹ ਨੇ ਕਿ ਕਸ਼ਮੀਰੀ, ਕਿਉਂਕਿ ਤੁਸੀਂ ਇਹ ਵੇਖੋ ਕਿ ਜੋ ਕਸ਼ਮੀਰ ਦੇ ਵਿੱਚ ਜੋ ਧੱਕੇਸ਼ਾਹੀ ਹੋਈ ਹੈ, ਪੰਜਾਬ ਦੇ ਲੋਕ ਜਿਸ ਤਰੀਕੇ ਨਾਲ ਨਿਕਲ ਕੇ ਸੜਕਾਂ ਤੇ ਆਏ, ਉਹਨਾਂ ਦੇ ਨਾਲ ਇੱਕ ਮੁੱਠਤਾ ਜ਼ਾਹਰ ਕੀਤੀ ਕਸ਼ਮੀਰੀਆਂ ਦੇ ਨਾਲ। ਖਾਲਸਾ ਏਡ ਵਾਲੇ ਨਾਲ ਖਲੋਤੇ ਆ, ਵਿਦੇਸ਼ਾਂ ਵਿੱਚ ਸਿੱਖ ਨਾਲ ਖਲੋਤੇ ਆ। ਇਸ ਤੋਂ ਇੱਕ ਗੱਲ ਕਲੀਅਰ ਹੈ ਕਿ ਜਿਹੜਾ 80 ਵਿੱਚ ਜੋ ਸਿੱਖ ਭਾਈਚਾਰੇ ਨੇ ਜਿਹੜੀ ਪੀੜ ਨੂੰ ਹੰਢਾਇਆ, ਉਸਨੂੰ ਮਹਿਸੂਸ ਕੀਤਾ, ਉਹ ਉਸ ਦਰਦ ਨੂੰ ਇਸ ਦਰਦ ਨਾਲ ਮੇਲ ਕੇ ਵੇਖਦੇ ਆ। ਉਸ ਐਕਸਪੀਰੀਅੰਸ ਨੂੰ ਉਹ ਹੰਢਾ ਚੁੱਕੇ ਆਪਣੇ ਤੇ, ਤਾਂ ਕਰਕੇ ਉਹ ਬਹੁਤ ਸ਼ਿੱਦਤ ਦੇ ਨਾਲ, ਇਮਾਨਦਾਰੀ ਦੇ ਨਾਲ ਕਸ਼ਮੀਰੀਆਂ ਦੇ ਨਾਲ ਖੜੇ ਆ। ਔਰ ਕੇਂਦਰ ਨੂੰ ਇਹ ਗੱਲ ਰੜਕ ਰਹੀ, ਕਿਉਂਕਿ ਕੇਂਦਰ ਨੂੰ ਇਹ ਲੱਗਦਾ ਕਿ ਪੰਜਾਬ 'ਚ ਤਾਂ ਸਾਨੂੰ ਕੁਝ ਮਿਲ ਨਹੀਂ ਰਿਹਾ। ਪੰਜਾਬ 'ਚ ਲਗਾਤਾਰ ਬੀਜੇਪੀ ਨੂੰ ਰੈਜ਼ਿਸਟੈਂਸ ਮਿਲਿਆ, ਇਹ ਤੁਸੀਂ ਵੀ ਜਾਣਦੇ ਹੋ। ਸੋ ਪੰਜਾਬ ਦੇ ਵਿੱਚ ਉਹਨਾਂ ਨੂੰ ਕੱਖ ਨਹੀਂ ਮਿਲਿਆ। ਸੋ ਉਹਨਾਂ ਦੇ ਹਮੇਸ਼ਾ ਹੀ ਪੰਜਾਬ ਉਹਨਾਂ ਨੂੰ ਰੜਕਦਾ ਰਹੂਗਾ। ਆ ਜਿਹੜੀਆਂ ਪਿੱਛੇ ਕੁਝ ਡਿਵੈਲਪਮੈਂਟਸ ਹੋਈਆਂ, ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਤੇ ਰਾਜਵਾਣੇ ਦੀ ਉਮਰ ਕੈਦ ਦੀ ਸਜ਼ਾ ਕਰਤੀ ਗਈ, ਮੌਤ ਦੀ ਸਜ਼ਾ ਤੋੜ ਦਿੱਤੀ ਗਈ, ਕੁਝ ਸਿੱਖ ਕੈਦੀਆਂ ਨੂੰ ਛੱਡ ਦਿੱਤਾ ਗਿਆ। ਇਹੀ ਸਰਕਾਰ ਜਿਹਨੇ ਯਾਕੂਬ ਮਹਿਮਨ ਨੂੰ ਫਾਂਸੀ ਲਾਇਆ ਹੋਇਆ, ਇਹੀ ਸਰਕਾਰ ਹੈ ਜਿਸ ਨੇ ਕਸ਼ਮੀਰ ਨੂੰ ਖੁੱਲੀ ਜੇਲ੍ਹ ਬਣਾ ਦਿੱਤਾ। ਸੋ ਇਹ ਜਿਹੜੇ ਦੋ ਚਿਹਰੇ ਲੈ ਕੇ ਸਰਕਾਰ ਜੋ ਕਰ ਰਹੀ ਹੈ, ਉਸਦਾ ਸਿੱਧਾ ਨਿਸ਼ਾਨਾ ਇਹੋ ਹੀ ਹੈ ਕਿ ਉਹਨਾਂ ਨੂੰ ਪੰਜਾਬ ਤੇ ਉਹਨਾਂ ਨੂੰ ਪਤਾ ਕੱਖ ਨਹੀਂ ਮਿਲਣਾ।
ਵਿਦੇਸ਼ਾਂ ਵਿੱਚ ਜਿਹੜੇ ਸਿੱਖ ਨੇ ਕਸ਼ਮੀਰਾਂ ਨਾਲ ਖੜੇ ਆ, ਕਿਵੇਂ ਉਹਨਾਂ ਨੂੰ ਨਾਲ ਜੋੜੀਏ, ਕਿਵੇਂ ਉਹਨਾਂ ਦੇ ਮੂੰਹ ਚੋਪੜੀਏ, ਤਾਂ ਜੋ ਉਹ ਵੀ ਕਹਿਣ ਲੱਗ ਪੈਣ ਕਿ ਮੋਦੀ ਸਰਕਾਰ ਸਿੱਖਾਂ ਲਈ ਬਹੁਤ ਵਧੀਆ ਸਰਕਾਰ ਹੈ। ਜੋ ਘੱਟ ਗਿਣਤੀਆਂ ਦੇ ਖਿਲਾਫ ਜਿਹੜਾ ਅਕਸ ਬਣਿਆ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਮੋਦੀ ਸਰਕਾਰ ਦਾ, ਉਹ ਧੁੰਦਲਾ ਹੋ ਸਕੇ, ਜੀ ਇਸ ਕਿਸਮ ਦੀ ਆਸ਼ਾਵਾਂ ਕਰ ਰਹੀ ਹੈ। ਭਵਿੱਖ ਦੇ ਵਿੱਚ ਜਿਹੜਾ ਇਸ ਕਿਸਮ ਦਾ ਹਊਆ ਖੜਾ ਕਰ ਰਹੇ ਨੇ ਕੁਝ ਲੋਕ, ਜਿਵੇਂ ਮਿਸਾਲ ਦੇ ਤੌਰ ਤੇ ਜਦੋਂ ਨਨਕਾਣਾ ਸਾਹਿਬ ਮਾਫ ਕਰਨਾ ਜਿਹੜਾ ਕਰਤਾਰਪੁਰ ਦਾ ਲੰਗਰ, ਤਾਂ ਉਸ ਵੇਲੇ ਕੁਝ ਲੋਕਾਂ ਨੇ ਬਹੁਤ ਇਸ ਗੱਲ ਨੂੰ ਵੱਡੀ ਖਬਰ ਬਣਾ ਕੇ ਪੇਸ਼ ਕੀਤਾ ਜੀ 2020 ਦੇ ਉੱਤੇ ਪੋਸਟਰ ਲੱਗੇ ਹੋਏ ਸੀ। ਹੁਣ 2020 ਕਿੰਨੀ ਕੁ ਵੱਡੀ ਮੁਹਿੰਮ ਹੈ, 2020 ਦਾ ਹਊਆ ਖੜਾ ਕਰਕੇ ਜਿਹੜੀ ਕਿ ਸਿਰਫ ਇੱਕ ਜਮਹੂਰੀ ਤੌਰ ਤੇ ਹੱਕ ਮੰਗ ਰਹੇ ਕਿ ਸਾਨੂੰ ਰਾਇਸ਼ੁਮਾਰੀ ਕਰਵਾਉਣ ਦਾ ਹੱਕ ਦਿਓ, ਜਦੋਂ ਕਿ ਇਸ ਤੇ ਉਲਟ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਨੂੰ ਕੱਖ ਨਹੀਂ ਕਿਹਾ ਜਾ ਰਿਹਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਹਊਆ ਖੜਾ ਕੀਤਾ ਜਾ ਰਿਹਾ, ਇੱਕ ਡਰਾਵਾ ਦਿੱਤਾ ਜਾ ਰਿਹਾ। ਜੋ ਕੁਝ ਵੀ ਇਸ ਟਾਈਮ ਕਸ਼ਮੀਰ 'ਚ ਹੋ ਰਿਹਾ, ਉਸਨੇ ਆਪਣੇ ਆਪ ਮੁਹਾਰੇ ਹੀ ਸਿੱਖਾਂ ਨੂੰ, ਕਸ਼ਮੀਰੀਆਂ ਨੂੰ ਇਕੱਠਾ ਕਰ ਦਿੱਤਾ। ਤੇ ਸਰਕਾਰ ਸੋਚੇ ਹੁਣ ਕਿ ਇਸ ਮਸਲੇ ਦਾ ਹੱਲ ਕੀ ਹੈ। ਜੋ ਸਰਕਾਰ ਕਰ ਰਹੀ ਹੈ ਉਹ ਐਕਚੁਅਲੀ ਵਿੰਗੇ ਟੇਢੇ ਢੰਗ ਨਾਲ ਉਹਨਾਂ ਦੇ ਹੀ ਹੱਥ ਤਕੜੇ ਕਰ ਰਹੀ ਹੈ, ਜਿਨ੍ਹਾਂ ਨੂੰ ਇਹ ਖੁਦ ਵੱਖਵਾਦੀ ਕਹਿ ਕੇ ਭੰਡਦੇ ਨੇ। ਤੋ ਇਹ ਕੁਝ ਸਵਾਲ ਨੇ ਜਿਹੜੇ ਹੁਣ ਖੜੇ ਹੁੰਦੇ ਨੇ ਗੱਲਾਂ ਨੂੰ ਲੈ ਕੇ। ਜੀ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਕਸ਼ਮੀਰ ਦੇ ਇਸ਼ੂ ਦੇ ਉੱਤੇ, ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਤੇ ਖਾਸ ਤੌਰ ਤੇ ਕੈਨੇਡਾ ਦਾ ਜਿਹੜਾ ਇਹਦੇ ਇਸ ਸਾਰੇ ਇਸ਼ੂ ਨੂੰ ਲੈ ਕੇ ਰੁਖ ਰਿਹਾ ਹੈ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ, ਇਹਦੇ ਤੋਂ ਸਰੀ ਤੋਂ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਆ ਸਰਦਾਰ ਗੁਰਪ੍ਰੀਤ ਸਿੰਘ, ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਇਹ ਵਿਚਾਰ ਚਰਚਾ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।